अस्सलाम वालेकुम। उम्मीद है सारे खैरियत नाल होवोगे। चैनल ਨੂੰ ਸਬਸਕ੍ਰਾਈਬ करो, लाइक करो, शेयर करो। अगर किते कोई ਤੁਹਾਡੇ ਕੋਲ ज़्यादा तारीखी वाला है तो ਸਾਡੇ ਜਿਹੜਾ ਵੇ ਕਮੈਂਟ ਦੇ ਉੱਤੇ ਕਮੈਂਟ ਕਰੋ ਤਾਂ ਕਿ ਸਾਡੇ ਇਲਮ 'ਚ ਵੀ ਇਜ਼ਾਫਾ ਹੋਏ। ਜੀ 2 ਦਿਨ ਤੇ ਲਮਗਾਨ ਦੀ ਜੰਗ ਨੂੰ ਗੁਜ਼ਰ ਗਏ। ਇਹ ਉਹ ਪਹਿਲਾ ਬਕਾਇਦਾ ਜਿਹੜਾ ਵੇ ਹਮਲਾ ਸੀ ਜਿਹੜਾ ਬਰਸਗੀਰ ਦੇ ਵਿੱਚ ਦੇ ਰਾਜਾ ਜੇਪਾਲ ਨੇ ਮੁਸਲਮਾਨਾਂ ਨਾਲ ਛੇੜਖਾਨੀ ਵਾਸਤੇ ਕੀਤਾ ਸੀ। ਇਹਦੀ ਤਫਸੀਲ ਅਸੀਂ ਤੁਹਾਨੂੰ ਪਹਿਲੇ ਪਿਛਲੀ ਵੀਡੀਓ 'ਚ ਦੱਸ ਛੜਿਆ। 2 दिन की जंग हुई। दूसरे दिन की जी जंग सी उहदे विच हिंदुआं दा बहुत ज़्यादा जानी नुकसान होया, माली नुकसान होया। तो अज असीं करांगे तीसरा दिन। जंग का मैदान लगा सी, तीसरा दिन सी, फजरे का टाइम सी, सूरज अजे चढ़िया नहीं सी। मुसलमानों ने नमाज़ां नमूज़ां पढ़ लईआं। सुल्तान ने नमाज तो वेलियां हो के अपने सिपाहियां नूं हुक्म दिता कि हिंदुआं दे खैमिਆਂ ਦੇ ਵਿੱਚ किसी तरह की कोई हलचल नहीं है। ਇਹਦਾ मतलब है अज करनगे आराम ते लिहाजा तुसीं भी आराम करो। मुसलमान ਜਿਹੜੇ ਨੇ ਉਹਨਾਂ ਨੇ ਤਿਆਰੀ ਸ਼ਿਆਰੀ ਕਰਕੇ ਲੰਮੇ ਲੰਮੇ ਪੈ ਗਏ ਤਾਂ ਕਿ ਅਗਰ ਕਿਸੇ ਤਰ੍ਹਾਂ ਦਾ ਕੋਈ ਮੁਮਕਿਨ ਹਮਲਾ ਹਿੰਦੂਆਂ ਵੱਲੋਂ ਹੁੰਦਾ ਹੈ ਤੇ ਉਹਦੇ ਵਾਸਤੇ ਵੀ ਤਿਆਰ ਰਿਹਾ ਜਾ ਸਕੇ। ਇਹ ਨਾ ਹੋਏ ਉਧਰੋਂ ਹਿੰਦੂ ਜਿਹੜੇ ਨੇ ਹਮਲਾ ਕਰ ਦੇਣ, ਇਧਰੋਂ ਕੋਈ ਤਲਵਾਰ ਲੱਭਣ ਡਿਆ ਹੋਏ, ਕੋਈ ਤੀਰ ਲੱਭਣ ਡਿਆ ਹੋਏ ਤੇ ਕੋਈ ਜੁੱਤੀ ਲੱਭਣ ਡਿਆ ਹੋਏ। ਹੁਣ ਜੀ ਅੱਧਾ ਦਿਨ ਤਕਰੀਬਨ ਗੁਜ਼ਰ ਗਿਆ ਸੀ। ਸ਼ਿਕਰ ਦੁਪਹਿਰ ਦਾ ਟਾਈਮ ਸੀ। ਹਿੰਦੂਆਂ ਵਾਲੀ ਸਾਈਡ ਤੋਂ 50 ਤੋਂ 100 ਜਿਹੜੇ ਨੇ ਘੁੜਸਵਾਰ ਉਹ ਆਉਂਦੇ ਨਜ਼ਰ ਆਏ। ਉਹਨਾਂ ਦੇ ਹੱਥ ਵਿੱਚ ਚਿੱਟੇ ਝੰਡੇ ਸਨ। ਹੁਣ ਇਹ ਜਿਹੜੇ ਚਿੱਟੇ ਝੰਡੇ ਸਨ ਇਹ ਅੱਗੇ ਜਿਹੜੇ ਨੇ ਵੱਧ ਕੇ ਜਦੋਂ ਮੁਸਲਮਾਨਾਂ ਦੇ ਲਸ਼ਕਰ ਦੇ ਕੋਲ ਆਏ ਉਹਨਾਂ ਨੇ ਆ ਕੇ ਉੱਚੀ ਆਵਾਜ਼ ਨਾਲ ਕਿਹਾ, ਉਹਨਾਂ ਦੇ ਸਲਾਰ ਨੇ ਹਿੰਦੂਆਂ ਦੇ ਲਸ਼ਕਰ ਦੇ, ਉਹਨਾਂ ਨੇ ਕਿਹਾ ਜੀ ਅਸੀਂ ਸੁਲਤਾਨ ਨੂੰ ਮਿਲਣਾ ਚਾਹੁੰਦੇ ਹਾਂ। ਇਤਲਾਹ ਜਿਹੜੀ ਹੈ ਸੁਲਤਾਨ ਦੇ ਵਫਾਦਾਰ ਜਿਹੜੇ ਸਨ ਉਹਨਾਂ ਦੇ ਸਰਬਰਾਹ ਮਨਸੂਰ ਤੱਕ ਪਹੁੰਚਾਈ ਗਈ। ਮਨਸੂਰ ਉਹੀ ਹੈ ਜਿਹਨੂੰ ਸੁਲਤਾਨ ਨੇ ਆਪਣੇ ਪੁੱਤਰ ਵਾਂਗੂ ਪਾਲਿਆ ਸੀ ਤੇ ਬੜਾ ਜੰਗਜੂ ਸੀ। ਪਹਿਲੇ ਦਿਨ ਦੀ ਜੰਗ ਦੇ ਵਿੱਚ ਇਹਨੇ ਬੜੀ ਸ਼ੁਜਾਅਤ ਤੇ ਬਹਾਦਰੀ ਦਾ ਮੁਜ਼ਾਹਰਾ ਕੀਤਾ ਸੀ। ਆਪਣੇ ਛੋਟੇ ਜਿਹੇ ਰਸਾਲੇ ਨਾਲ ਜਿਹੜਾ ਵੇ ਬੜੀ ਦੇਰ ਤੱਕ ਟੱਕੀ ਰੱਖਿਆ ਉਹਨੇ ਹਿੰਦੂ ਲਸ਼ਕਰ ਨੂੰ। ਬੜੇ ਜਿਹੇ ਲੋਕ ਮਾਰੇ। ਇਹਦੇ ਉੱਤੇ ਵੀ ਹਮਲੇ ਹੋਏ ਲੇਕਿਨ ਵਧੀ ਸੀ, ਇਹਨੂੰ ਕੁਝ ਵੀ ਨਾ ਹੋਇਆ। ਛੋਟੇ ਮੋਟੇ ਕੋਈ ਜ਼ਖਮ ਆਏ। ਹੁਣ ਮਨਸੂਰ ਜਿਹੜਾ ਹੈ ਉਹ ਜਦੋਂ ਹਿੰਦੂ ਲਸ਼ਕਰਾਂ ਕੋਲ ਆਇਆ ਉਹਨੇ ਆ ਕੇ ਪੁੱਛਿਆ, ਹਾਂਜੀ। ਮਨਸੂਰ ਨੇ ਕਿਹਾ ਚਲੋ ਠੀਕ ਹੈ, ਮੈਂ ਸੁਲਤਾਨ ਨੂੰ ਇਤਲਾਹ ਕਰਨਾ, ਤੁਸੀਂ ਇੱਥੇ ਖਲੋਵੋ। ਉਹ ਸੁਲਤਾਨ ਕੋਲ ਜਾ ਕੇ ਕਹਿੰਦਾ ਸੁਲਤਾਨ ਮੁਅੱਜ਼ਮ ਹਿੰਦੂਆਂ ਦਾ ਲਸ਼ਕਰ ਆਇਆ ਵੇ ਤੇ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ। ਸੁਲਤਾਨ ਕਹਿੰਦਾ ਮੈਨੂੰ ਪਤਾ ਹੈ ਅੱਜ ਦੀ ਜੰਗਬੰਦੀ ਵਾਸਤੇ ਆਏ ਨੇ ਕਿ ਅੱਜ ਜੰਗ ਨਾ ਹੋਵੇ ਕਿਉਂਕਿ ਕੱਲ੍ਹ ਦੇ ਜਿਹੜੇ ਹਿੰਦੂ ਜਿਹੜੇ ਨੇ ਉਹ ਮਰੇ ਨੇ, ਉਹਨਾਂ ਨੂੰ ਉਹਨਾਂ ਦੇ ਅੰਤਿਕ ਸੰਸਕਾਰ ਜਿਹੜੇ ਨੇ ਉਹ ਕਰ ਦਿੱਤੇ ਜਾਣ, ਯਾਨੀ ਕਿ ਉਹਨਾਂ ਨੂੰ ਫੂਕ ਦਿੱਤਾ ਜਾਏ, ਕਿਸੇ ਨੂੰ ਨੱਪ ਦਿੱਤਾ ਜਾਏ। ਉਹ ਸੁਲਤਾਨ ਨੇ ਕਿਹਾ ਬੁਲਾਓ ਜੀ ਉਹਨਾਂ ਨੂੰ। ਸੁਲਤਾਨ ਨੇ ਪੁੱਛਿਆ ਹਾਂਜੀ ਕਿੱਧਰ ਆਏ ਹੋ? ਉਹਨਾਂ ਨੇ ਕਿਹਾ ਮਹਾਬਲੀ ਇੱਕ ਇਲਤਿਜਾ ਲੈ ਕੇ ਆਏ ਹਾਂ। ਮੈਂ ਕਿਹਾ ਕਿਹੜੀ ਇਲਤਿਜਾ ਹੈ ਦੱਸੋ ਤੇ ਸਹੀ। ਕਹਿੰਦੇ ਜੀ ਅੱਜ ਜੰਗਬੰਦੀ ਕਰਨਾ ਚਾਹੁੰਦੇ ਹਾਂ ਅਸੀਂ, ਅੱਜ ਅਸੀਂ ਜੰਗ ਨਹੀਂ ਕਰਨਾ ਚਾਹੁੰਦੇ। ਸੁਲਤਾਨ ਨੇ ਪੁੱਛਿਆ ਸਿਰਫ ਅੱਜ ਹੀ ਜੰਗ ਬੰਦ ਹੋਏਗੀ ਜਾਂ ਪੱਕੀ ਬੰਦ ਹੋਏਗੀ? ਵਫਦ ਕਹਿੰਦਾ ਜੀ ਸਾਡੀਆਂ ਲਾਸ਼ਾਂ ਬੜੀਆਂ ਮੈਦਾਨ ਦੇ ਵਿੱਚ ਪਈਆਂ, ਕੁਛ ਤੇ ਅਸੀਂ ਚੁੱਕ ਲਈਆਂ ਸੀ ਲੇਕਿਨ ਬਹੁਤ ਜ਼ਿਆਦਾ ਪਈਆਂ ਨੇ ਤੇ ਤੁਹਾਡੀ ਮਿਹਰਬਾਨੀ ਸਾਨੂੰ ਇਹਨਾਂ ਨੂੰ ਚੁੱਕਣ ਦੇਵੋ ਤੇ ਤੁਸੀਂ ਵੀ ਆਪਣੀਆਂ ਲਾਸ਼ਾਂ ਚੁੱਕ ਲਓ। ਸੁਲਤਾਨ ਕਹਿੰਦੇ ਚਲੋ ਠੀਕ ਹੈ, ਲੇਕਿਨ ਜਦੋਂ ਲਾਸ਼ਾਂ ਚੁੱਕਣ ਸਾਡੇ ਬੰਦੇ ਜਾਣ ਉਹਨਾਂ ਨਾਲ ਕੋਈ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰੇ। ਇਹ ਨਾ ਹੋਏ ਕਿ ਜਿਹੜਾ ਅਹਿਦੋ ਪੈਮਾਨ ਸੀ ਇੱਥੇ ਬਹਿ ਕੇ ਕਰਨ ਰਹੇ ਆ ਇਹਦੀ ਕਿਸੇ ਤਰ੍ਹਾਂ ਦੀ ਖਿਲਾਫ ਵਰਜ਼ੀ ਹੋ ਜਾਏ। ਅਗਰ ਖਿਲਾਫ ਵਰਜ਼ੀ ਹੋਈ ਜ਼ਿੰਮੇਦਾਰ ਜਿਹੜਾ ਤੁਹਾਡਾ ਲਸ਼ਕਰ ਹੋਏਗਾ। ਦੋਨੇ ਜਿਹੜੇ ਨੇ ਅਲੱਗਾ ਜਿਹੜੇ ਨੇ ਉਹ ਲੈ ਗਏ। ਲਮਗਾਨ ਜਿਹੜਾ ਵੇ ਇਸ ਵਜ੍ਹਾ ਤੋਂ ਜਿਹੜਾ ਇੱਕ ਮਸ਼ਹੂਰ ਹੈ ਕਿ ਇੱਥੇ ਦੇਵੇ ਤੇ ਦਿਓਤਾ ਤੇ ਦੇਵੀਆਂ ਇਸ਼ਨਾਨ ਕਰਦੇ ਸਨ। ਤਰੀਖੇ ਹਿੰਦ ਦਾ ਸਫਾ ਵੇ 196 ਉਹਦੇ ਉੱਤੇ ਜਿਹੜਾ ਮੁਸੰਨਫ ਹੈ ਤਰੀਖੇ ਹਿੰਦ ਦਾ ਉਹਨੇ ਜ਼ਿਕਰ ਕੀਤਾ। ਇਸ ਤੋਂ ਬਾਅਦ ਇੱਕ ਹਿੰਦੂ ਮੁਸੰਨਫ ਹੈ ਉਹਨੇ ਵੀ ਇਸ ਵਾक़ੇ ਦਾ ਜ਼ਿਕਰ ਕੀਤਾ। ਗੋਰੇ ਨੇ ਇੱਕ ਕਿਤਾਬ ਲਿਖੀ ਹਿਸਟਰੀ ਆਫ ਹਿੰਦੁਸਤਾਨ, ਉਹਦੇ ਵਿੱਚ ਵੀ ਉਹਨੇ ਜ਼ਿਕਰ ਕੀਤਾ। ਫਿਰ ਇਸ ਲਈ ਮੈਂ ਕਿਹਾ ਇਹਦਾ ਜ਼ਿਕਰ ਹੁਣ ਕਰਨਾ ਮੁਨਾਸਬ ਹੈ। ਇਹ ਚਸ਼ਮੇ ਦਾ ਚਸ਼ਮਾ ਜਿਹੜਾ ਇਹਦਾ ਵਾਕਿਆ ਤੁਹਾਡੇ ਨਾਲ ਬਿਆਨ ਕੀਤਾ ਜਾਏ। ਬੇਸਿਕਲੀ ਇਹ ਚਸ਼ਮਾ ਹੀ ਸੀ ਜਿਹਨੇ ਲਮਗਾਨ ਦੀ ਜੰਗ ਜਿਹੜੀ ਹੈ ਮੁਸਲਮਾਨਾਂ ਨੂੰ ਜਿੱਤਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੀ। ਉਸ ਤੋਂ ਬਾਅਦ ਲਮਗਾਨ ਦਾ ਜਿਹੜਾ ਮੌਸਮ ਸੀ ਅਚਾਨਕ ਜਿਹੜਾ ਹੈ ਉਹਦਾ ਬਦਲਣਾ ਜਿਹੜਾ ਹੈ ਉਹ ਵੀ ਵਿੱਚ ਬੜਾ ਕਾਰਸਾਜ਼ ਰਿਹਾ। ਇੱਕ ਚਸ਼ਮਾ ਸੀ ਜਿਹਦੇ ਬਾਰੇ ਦੇ ਵਿੱਚ ਹਿੰਦੂ ਇਹ ਕਹਿੰਦੇ ਸੀ ਕਿ ਇੱਥੇ ਦਿਓਤਾ ਤੇ ਦੇਵੀਆਂ ਜਿਹੜੀਆਂ ਨੇ ਉਹ ਇਸ਼ਨਾਨ ਕਰਦੀਆਂ ਨੇ। ਪਵਿੱਤਰ ਝਰਨਾ ਵੇ। ਇਹ ਝਰਨਾ ਇਸ ਤਰ੍ਹਾਂ ਸੀ ਕਿ ਇਹ ਜਿਹੜਾ ਹੈ ਇੰਝ ਪਹਾੜਾਂ ਤੋਂ ਉਤਰ ਕੇ ਲਮਗਾਨ ਦੇ ਮੈਦਾਨ 'ਚੋਂ ਹੁੰਦਾ ਹੋਇਆ ਤੇ ਠਾਹ ਨੂੰ ਬਹਿ ਜਾਂਦਾ ਸੀ, ਫਿਰ ਪਹਾੜੀਆਂ 'ਚ ਵੜ ਜਾਂਦਾ ਸੀ। ਨਦੀ ਦੀ ਸੂਰਤ ਅੱਗੇ ਆ ਕੇ ਇਖਤਿਆਰ ਕਰਦਾ ਸੀ। ਪਿੱਛੋਂ ਇਹਦੀਆਂ ਵਾਵਾ 8-10 ਬ੍ਰਾਂਚਾਂ ਸਨ, ਅੱਗੇ ਆ ਕੇ ਇੱਕ ਹੋ ਜਾਂਦਾ ਸੀ। ਤੇ ਹਿੰਦੂ ਜਿਹੜੇ ਨੇ ਉਹਨਾਂ ਨੇ ਇਸ ਚਸ਼ਮੇ ਦੇ ਲਾਗੇ ਜਿਹੜਾ ਹੈ ਆਪਣੀ ਖੈਮਾਜ਼ਨੀ ਕੀਤੀ ਸੀ ਤਾਂ ਕਿ ਪਵਿੱਤਰ ਜਿਹੜਾ ਚਸ਼ਮਾ ਹੈ ਉਹਦੀ ਵੀ ਹਿਫਾਜ਼ਤ ਕੀਤੀ ਜਾ ਸਕੇ। ਦੁਪਹਿਰ ਦਾ ਟਾਈਮ ਲੰਘ ਗਿਆ। ਮੁਸਲਮਾਨ ਵੀ ਆਪਣੀਆਂ ਲਾਸ਼ਾਂ ਚੁੱਕਣ 'ਚ ਮਸਰੂਫ ਸਨ, ਹਿੰਦੂ ਵੀ। ਮੁਸਲਮਾਨ ਜਸੂਸ ਜਿਹੜੇ ਤੁਹਾਨੂੰ ਦੱਸਿਆ ਪਹਿਲੀ ਵੀਡੀਓ ਦੇ ਵਿੱਚ ਕਿ ਉਹ ਓਪੀਆਂ ਬਣਾ ਕੇ ਬੈਠੇ ਹੋਏ ਸੀ 2-2 3-3 ਦੀਆਂ ਟੋਲੀਆਂ ਦੇ ਵਿੱਚ ਮੈਦਾਨ ਦੇ ਚਾਰ ਚਫੇਰੇ। ਉਹਨਾਂ ਨੇ ਵੇਖਿਆ ਕਿ ਜੀ ਇਹ ਹਿੰਦੂ ਜਿਹੜੇ ਨੇ ਇਹ ਪਹਾੜਾਂ ਵੱਲ ਜਾ ਰਹੇ ਨੇ
ਉਹਨਾਂ ਨੇ ਸਮਝਿਆ ਕਿ ਹੋ ਸਕਦਾ ਹੈ ਕਿ ਇਹ ਜਿਹੜਾ ਹੈ ਉੱਤੋਂ ਤਾਂ ਨਹੀਂ ਜਿਹੜਾ ਵੇ ਸਾਡੇ ਲਸ਼ਕਰ ਦੇ ਉੱਤੇ ਹਮਲਾ ਕਰਨ ਵਾਸਤੇ ਕਿਸੇ ਇੱਕ ਜਗ੍ਹਾ ਤੇ ਇਕੱਠੇ ਹੋ ਰਹੇ ਹੋਣ। ਉਹਨਾਂ ਨੇ ਸੁਲਤਾਨ ਨੂੰ ਜਿਹੜਾ ਵੇ ਖਬਰ ਕੀਤੀ। ਸੁਲਤਾਨ ਨੇ ਕਿਹਾ ਅੱਛਾ ਇਹ ਖਬਰ ਇਹ ਇਤਲਾਹ ਹੈ। ਸੁਲਤਾਨ ਆਪ ਵੀ ਚਹਿਲ ਕਦਮ ਕਰਨੀ ਚਾਹੁੰਦਾ ਸੀ। ਸੁਲਤਾਨ ਨੇ ਆਪ ਆਪਣੇ ਜਿਹੜਾ ਵੇ ਸਿਪਾਹ ਸਲਾਰ ਨੂੰ ਲਿਆ, ਨਾਲ ਚੰਦ ਜਾਨਸਾਰਾਂ ਨੂੰ ਲਿਆ। ਉਹਨਾਂ ਨੂੰ ਕਹਿੰਦਾ ਕਿ ਚਲੋ ਬਈ ਜ਼ਰਾ ਥੋੜ੍ਹਾ ਜਿਹਾ ਚੱਲੀਏ, ਫਲਾਣੀ ਜਿਹੜੀ ਪਹਾੜੀ ਹੈ ਨਾ ਉੱਥੋਂ ਕੋਈ ਖਬਰ ਆਈ ਹੈ, ਉੱਥੇ ਜ਼ਰਾ ਵੇਖ ਕੇ ਆਈਏ। ਲੋਕ ਦਿਲ ਖਾਂਦੇ ਜਿਹੜਾ ਵੇ ਪਗਡੰਡੀਆਂ ਤੋਂ ਹੁੰਦੇ ਹੋਏ ਉਸ ਜਗ੍ਹਾ ਤੇ ਗਏ ਤੇ ਉੱਥੇ ਤਾਂ ਕੋਈ ਸ਼ੈ ਨਹੀਂ ਸੀ। ਉੱਥੇ ਬਸ ਇੱਕ ਕਹਿ ਲਓ ਕਿ ਇੱਕ ਝਰਨਾ ਸੀ, ਚਸ਼ਮਾ ਸੀ, ਵਾਟਰਫਾਲ ਹੈਗਾ ਸੀ। ਹੁਣ ਉੱਥੇ ਜਿਹੜਾ ਹੈ ਉਹ ਵੇਖਦੇ ਰਹੇ ਕਿ ਉਹ ਹਿੰਦੂ ਜਿਹੜੇ ਨੇ, ਲੋਕੇ ਵੇਖਦੇ ਰਹੇ ਕਿ ਜੀ ਇਹ ਹਿੰਦੂ ਜਿਹੜੇ ਨੇ ਇਹਦੇ ਵਿੱਚ ਆ ਕੇ ਨਹਾਣ ਡਏ ਨੇ, ਬੜਾ ਸਕੂਨ ਮਹਿਸੂਸ ਕਰਨ ਡਏ ਨੇ। ਉਹਨਾਂ ਨੇ ਕਿਹਾ ਲੱਗਦਾ ਕੋਈ ਨਾ ਕੋਈ ਗੱਲ ਹੈ ਵੇ। ਉਹ ਉੱਥੇ ਅਗਾਂਹ ਹੁੰਦੇ ਨੇ, ਥੋੜ੍ਹਾ ਜਿਹਾ ਅੱਗੇ ਜਾ ਕੇ ਵੇਖਦੇ ਨੇ ਤੇ ਇੱਕ ਜਿਹੜਾ ਨਾ ਮਰਗਜ਼ਾਰ ਹੁੰਦਾ ਛੋਟਾ ਜਿਹਾ, ਉੱਥੇ ਜਾ ਕੇ ਵੇਖਦੇ ਨੇ। ਉੱਥੇ ਇੱਕ ਜਿਹੜੀ ਇਹ ਦੇੜ ਵਾਹਵਾ ਉਮਰ ਦੀ ਜਿਹੜੀ ਹੈ ਇੱਕ ਮੁਸਲਮਾਨ ਔਰਤ ਉਹ ਵੇਖਦੀ ਹੈ। ਸੁਲਤਾਨ ਨੂੰ ਪੁੱਛਦਾ ਕੀ ਮਾਜਰਾ ਹੈ, ਹਿੰਦੂ ਆ ਕੇ ਇੱਥੇ ਇਸ਼ਨਾਨ ਕਰਨ ਡਏ ਨੇ, ਨਹਾਣ ਨਹਾਉਣ ਡਏ ਨੇ, ਸਾਨੂੰ ਕੋਈ ਇਹਦੀ ਤਾਰੀਖ ਦੇ ਬਾਰੇ 'ਚ ਦੱਸ। ਔਰਤ ਜਿਹੜੀ ਉਹ ਦੱਸਦੀ, ਉਹ ਕਹਿੰਦੀ ਹੈ ਕਿ ਪੁਰਾਣੇ ਜਿਹੜੇ ਹਿੰਦੂ ਸਨ ਉਹਨਾਂ ਦਾ ਅਕੀਦਾ ਸੀ ਕਿ ਇਹ ਚਸ਼ਮਾ ਜਿਹੜਾ ਹੈ ਇਹਦੇ ਵਿੱਚ ਦੇਵਤਾ ਤੇ ਦੇਵੀਆਂ ਜਿਹੜੀਆਂ ਨੇ ਉਹ ਇਸ਼ਨਾਨ ਕਰਦੀਆਂ ਨੇ। ਸੁਲਤਾਨ ਵੇਖ ਕੇ ਹੈਰਾਨ ਰਹਿ ਜਾਂਦਾ, ਸੁਣ ਕੇ ਵੀ ਹੈਰਾਨ ਰਹਿ ਜਾਂਦਾ ਹੈ। ਉਹ ਫਿਰ ਪੁੱਛਦਾ ਕਿ ਤੁਸੀਂ ਕੌਣ ਹੋ ਜੀ? ਉਹਨੇ ਕਿਹਾ ਜੀ ਮੈਂ ਮੁਸਲਮਾਨ ਹਾਂ, ਮੈਂ ਆਪਣੇ ਖਾਮਦ ਨਾਲ ਇੱਥੇ ਰਹਿੰਦੀ ਸੀ, ਮੇਰਾ ਖਾਮਦ ਜਿਹੜਾ ਫੌਤ ਹੋ ਗਿਆ ਤੇ ਮੈਂ ਵੀ ਬਸ ਹੁਣ ਮੌਤ ਦਾ ਇੰਤਜ਼ਾਰ ਕਰਨ ਡਈ ਹਾਂ। ਜਦੋਂ ਪਤਾ ਲੱਗ ਜਾਂਦਾ ਮੁਸਲਮਾਨਾਂ ਨੂੰ ਕਿ ਇਹ ਔਰਤ ਜਿਹੜੀ ਹੈ ਕਿੱਦਾਂ ਤਾਂ ਮੁਸਲਮਾਨ ਹੈ, ਸੁਲਤਾਨ ਨੂੰ ਕਹਿੰਦਾ ਕਿ ਮੈਂ ਮੁਸਲਮਾਨਾਂ ਦਾ ਸੁਲਤਾਨ ਅਮੀਰ ਸਬੁਕਤਗੀਨ ਆ। ਉਹ ਵੇਖ ਕੇ ਬੜਾ ਖੁਸ਼ ਹੁੰਦੀ ਹੈ। ਉਹ ਇਹ ਕਹਿੰਦੀ ਹੈ ਕਿ ਮੈਂ ਤੁਹਾਨੂੰ ਨਾ ਕੁਛ ਚੀਜ਼ਾਂ ਦੱਸਣੀਆਂ ਇਹ ਚਸ਼ਮੇ ਦੇ ਮੁਤਲਕ, ਝਰਨੇ ਦੇ ਮੁਤਲਕ, ਜਿਹਦੀ ਵਜ੍ਹਾ ਤੋਂ ਮੈਂ ਆਵਾਜ਼ਾਂ ਬੜੀਆਂ ਸੁਣੀਆਂ, 2-3 ਦਿਨ ਹੋ ਗਏ ਨੇ, ਲੇਕਿਨ ਮੇਰੇ ਕੋਲੋਂ ਨਹੀਂ ਜਾਇਆ ਗਿਆ ਬਾਹਰ ਨੂੰ, ਪਹਾੜ ਦੇ ਉੱਤੇ ਚੜ੍ਹ ਕੇ ਨਹੀਂ ਵੇਖਿਆ ਗਿਆ। ਪਹਿਲੇ ਮੈਨੂੰ ਇਹ ਦੱਸੋ ਹੋਣ ਕੀ ਡਿਆ ਹੈ ਆਲੇ ਦੁਆਲੇ? ਸੁਲਤਾਨ ਨੇ ਕਿਹਾ ਜੀ ਹਿੰਦੂ ਜਿਹੜੇ ਨੇ ਉਹ ਸਾਨੂੰ ਖ਼ਤਮ ਕਰਨ ਵਾਸਤੇ ਬੜਾ ਵੱਡਾ ਲੱਖਾਂ ਦਾ ਲਸ਼ਕਰ ਲੈ ਕੇ ਆਏ ਨੇ। ਕੱਲ੍ਹ ਸਾਡੀ ਜੰਗ ਹੋਈ ਹੈ, ਬਗੈਰ ਫੈਸਲੇ ਤੋਂ ਖ਼ਤਮ ਹੋਈ ਹੈ, ਲੇਕਿਨ ਉਹਦੇ ਵਿੱਚ ਅੱਧ ਦੀ ਜਿਹੜੀ ਹੈ ਫਤਹ ਉਹ ਸਾਡੀ ਹੋਈ ਹੈ। ਉਹ ਔਰਤ ਜਿਹੜੀ ਹੈ ਬੜੀ ਖੁਸ਼ ਹੁੰਦੀ ਹੈ ਇਹ ਗੱਲ ਸੁਣ ਕੇ। ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਇਨਸ਼ਾਅੱਲਾ ਮੁਸਲਮਾਨਾਂ ਨੂੰ ਅੱਲਾਹ ਤਾਲਾ ਜਿਹੜਾ ਹੈ ਫਤਹ ਨਸੀਬ ਕਰੇਗਾ। ਸੁਲਤਾਨ ਮੁਅੱਜ਼ਮ ਤੁਸੀਂ ਇਹ ਕਰੋ ਕਿ ਤੁਸੀਂ ਜਿਹੜਾ ਵੇ ਇਹ ਚਸ਼ਮੇ ਦੇ ਪਾਣੀ ਦੇ ਵਿੱਚ ਨਾ ਖੂਨ ਸੁੱਟ ਦਿਓ, ਕੋਈ ਗੰਦਗੀ ਸੁੱਟੋ। ਕਹਿੰਦੇ ਕਿਉਂ? ਉਹਨੇ ਕਿਹਾ ਜੀ ਹਿੰਦੂਆਂ ਦਾ ਇਹ ਅਕੀਦਾ ਹੈ ਕਿ ਜਦੋਂ ਇਹ ਦੇਵਤੇ ਤੇ ਦੇਵੀਆਂ ਦਾ ਜਿਹੜਾ ਝਰਨਾ ਵੇ, ਜਦੋਂ ਇਹਦਾ ਪਾਣੀ ਗੰਦਾ ਹੁੰਦਾ ਹੈ ਤੇ ਉਦੋਂ ਤੂਫਾਨ ਆਉਂਦਾ ਹੈ, ਦੇਵਤਾ ਜਿਹੜੇ ਨੇ, ਦੇਵੀਆਂ ਜਿਹੜੀਆਂ ਨੇ ਉਹ ਗਜ਼ਬਨਾਕ ਹੋ ਜਾਂਦੀਆਂ ਨੇ। ਇਸ ਲਈ ਕਰ ਦਿਓ, ਹੋ ਸਕਦਾ ਹੈ ਕਿ ਨਫਸਿਆਤੀ ਤੌਰ ਤੇ ਤੁਹਾਨੂੰ ਜੰਗ ਦੇ ਵਿੱਚ ਬਰਤਰੀ ਹੋ ਜੇ। ਸੁਲਤਾਨ ਨੇ ਜਦੋਂ ਇਹ ਗੱਲ ਸੁਣੀ, ਉਹਨਾਂ ਨੇ ਕਿਹਾ ਜੀ ਸਾਨੂੰ ਤਫਸੀਲ ਨਾਲ ਦੱਸੋ। ਅੰਮਾ ਨੇ ਤਫਸੀਲ ਨਾਲ ਦੱਸਿਆ। ਅੰਮਾ ਦਾ ਕਹਿੰਦੀ ਕਿ ਜੀ ਇਹ ਪਾਣੀ ਜਿਹੜਾ ਵੇ ਇਹਨੂੰ ਇੰਨਾ ਕੁ ਗਦਲਾ ਕਰ ਦਿਓ ਕਿ ਹਿੰਦੂ ਜਿਹੜੇ ਨੇ ਆਪਣੀ ਤੋਮਤ ਪ੍ਰਸਤੀ ਦੀ ਵਜ੍ਹਾ ਤੋਂ ਇੰਨੇ ਨੁਕਸਾਨ ਉਠਾਉਣ ਕਿ ਉਹ ਦੁਬਾਰਾ ਹਿੱਲ ਨਾ ਸਕਣ। ਇਹ ਬੜੇ ਤੋਮਤ ਪ੍ਰਸਤ ਹੁੰਦੇ ਨੇ। ਸੁਲਤਾਨ ਕਹਿੰਦਾ ਮੈਨੂੰ ਵੀ ਪਤਾ ਤੋਮਤ ਪ੍ਰਸਤ ਹੁੰਦੇ ਨੇ। ਕੀ ਵਾਕਿਆ ਹੀ ਹੈ ਜਿਹੜਾ ਝਰਨਾ ਵੇ ਇਹ ਐਡਾ ਮੁਤਬਰਕ ਹੈ ਇਹਨਾਂ ਵਾਸਤੇ? ਮੈਂ ਕਿਹਾ ਸੁਲਤਾਨ ਮੁਅੱਜ਼ਮ ਮੇਰੀ ਗੱਲ ਮੰਨ ਕੇ ਤੁਸੀਂ ਇਹ ਕੰਮ ਕਰ ਲਓ ਤੇ ਬਾਅਦ ਚ ਵੇਖ ਲੈਣਾ ਕੀ ਹੁੰਦਾ ਹੈ। ਸੁਲਤਾਨ ਨੇ ਆਪਣੇ ਕੁਝ ਮੁਹਾਫਜ਼ਾਂ ਨੂੰ ਕਿਹਾ ਚਲੋ ਬਈ ਕੋਈ ਜਾਨਵਰ ਲੈ ਕੇ ਆਓ। 2 ਜਣਿਆਂ ਨੂੰ ਭੇਜ ਦਿੱਤਾ ਖੈਮੇ ਚੋਂ, ਕੋਈ ਜਾਨਵਰ, ਕੋਈ ਬੱਕਰੀਆਂ ਲੈ ਆਵੋ। ਉਹ ਬਾਅਦ 2 ਜਿਹੜੇ ਸੀ ਉਹ ਕਹਿੰਦੇ ਸੁਲਤਾਨ ਮੁਅੱਜ਼ਮ ਸਾਨੂੰ ਕੰਦੋ ਜੰਗਲ ਦੇ ਵਿੱਚ ਬੜੇ ਜੰਗਲੀ ਜਾਨਵਰ ਨੇ, ਅਸੀਂ ਕਿਸੇ ਨਾ ਕਿਸੇ ਦਾ ਸ਼ਿਕਾਰ ਲਿਆ ਕੇ ਉਹਦਾ ਵੱਢ ਟੁੱਕ ਕਰਕੇ ਤੇ ਅਸੀਂ ਇੱਥੇ ਸੁੱਟ ਦਿੰਦੇ ਹਾਂ। ਇਹੀ ਗੱਲ ਹੋਈ। ਸੁਲਤਾਨ ਉੱਥੇ ਔਰਤ ਨਾਲ, ਜ਼ਈਫ ਔਰਤ ਜਿਹੜੀ ਸੀ ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਨਾ ਸ਼ੁਰੂ ਹੋ ਗਿਆ। ਮੁਹਾਫਿਜ਼ ਜਿਹੜੇ ਨੇ ਬਹੁਤ ਸਾਰੇ ਜਾਨਵਰ ਲੈ ਕੇ ਆ ਗਏ। ਜਦੋਂ ਉਹਨਾਂ ਦਾ ਗਲਾ ਕੱਟਿਆ ਗਿਆ, ਖੂਨ ਦੇ ਪੀਸ ਕੀਤੇ ਗਏ, ਉਹ ਝਰਨੇ ਦੇ ਵਿੱਚ ਹੀ ਕੀਤੇ ਗਏ। ਗੋਸ਼ਤ ਵੀ ਵਿੱਚ ਹੀ ਸੁੱਟ ਦਿੱਤਾ ਗਿਆ। ਉਹਨਾਂ ਦੀਆਂ ਜਿਹੜੀਆਂ ਆਂਦਰਾਂ ਉਹ ਜਿਹੜੀਆਂ ਪਾੜ ਪੂੜ ਕੇ ਉਹ ਵੀ ਉੱਥੇ ਹੀ ਸੁੱਟ ਦਿੱਤੀਆਂ ਗਈਆਂ ਤਾਂ ਕਿ ਪਾਣੀ ਜਿਹੜਾ ਵੇ ਉਹ ਜਿਉਂ ਲੰਘੇ ਤੂੰ ਉਹ ਗੰਦਲਾ ਹੁੰਦਾ ਜਾਏ। ਇਹੀ ਗੱਲ ਹੋਈ। ਕੋਈ ਟਾਈਮ ਹੋਣਾ ਸੂਰਜ ਗਰੂਬ ਹੋਣ ਤੋਂ ਘੰਟਾ ਕੁ ਪਹਿਲਾਂ ਦਾ, ਉਹ ਜਦੋਂ ਪਾਣੀ ਜਿਹੜਾ ਵੇ ਕਿਉਂਕਿ ਸਪੀਡ ਨਾਲ ਨਹੀਂ ਸੀ ਆ ਰਿਹਾ, ਆਹਿਸਤਾ ਆ ਰਿਹਾ ਸੀ, ਦੇਵਤਾਂ ਦਾ ਜਿਹੜਾ ਚਸ਼ਮਾ ਸੀ ਉਹ ਜਿਹੜਾ ਜਦੋਂ ਹਿੰਦੂਆਂ ਨੇ ਵੇਖਿਆ ਕਿ ਜੀ ਇਹ ਤੇ ਪਾਣੀ ਹੋ ਗਿਆ ਗੰਦਾ, ਉਹ ਪਾਣੀ ਗੰਦਾ ਹੋਇਆ, ਉਹਨਾਂ ਨੇ ਪਰੇਸ਼ਾਨ ਹੋ ਗਏ ਕਿ ਇਹ ਕੀ ਕੰਮ ਪੈ ਗਿਆ। ਪਾਣੀ ਦੇ ਗੰਦਾ ਹੋਣ ਦੀ ਵਜ੍ਹਾ ਤੋਂ ਹਿੰਦੂਆਂ ਦੇ ਅੰਦਰ ਨਾ ਡਰ ਜਿਹਾ ਪੈਦਾ ਹੋ ਗਿਆ। ਉਹਨਾਂ ਨੇ ਰੌਲਾ ਪਾ ਦਿੱਤਾ। ਇੱਕ ਜਿਹੜਾ ਹਿੰਦੂ ਸੀ ਜਿਨ੍ਹਾਂ ਨੇ ਸ਼ੁਰੂ 'ਚ ਵੇਖਿਆ, ਉਹਨੂੰ ਪਤਾ ਸੀ ਕਿ ਜਦੋਂ ਦੇਵਤਾ ਜਿਹੜੇ ਨੇ ਉਹ ਗੁੱਸੇ 'ਚ ਆਉਂਦੇ ਨੇ ਫਿਰ ਪਾਣੀ ਹੁੰਦਾ ਗੰਦਾ ਤੇ ਉਹਦੀ ਵਜ੍ਹਾ ਤੋਂ ਮੌਸਮ ਹੀ ਖਰਾਬ ਹੋ ਜਾਂਦਾ। ਉਹਨੇ ਲਾਲਾ ਸ਼ੁਰੂ ਕਰ ਦਿੱਤੀ। ਜਦੋਂ ਲਾਲਾ ਸ਼ੁਰੂ ਹੋਈ, ਰਾਜਾ ਜੇਪਾਲ ਦੇ ਲਸ਼ਕਰ ਦੇ ਵਿੱਚ ਖਬਰ ਦੂਰ ਤੱਕ ਫੈਲੀ। ਉਹ ਪਤਾ ਲੱਗਾ ਲਸ਼ਕਰ ਦੇ ਵੱਡਿਆਂ ਸਲਾਰਾਂ ਨੂੰ। ਉਹਨਾਂ ਨੇ ਉਹ ਪੁੱਛਿਆ ਕਿ ਕੀ ਹੋਇਆ। ਰੋਣਾ ਪਿੱਟਣੇ ਪੈ ਗਏ ਕਿ ਜੀ ਇਹ ਸਾਡਾ ਜਿਹੜਾ ਪਵਿੱਤਰ ਝਰਨਾ ਵੇ ਇਹਦੇ ਵਿੱਚ ਕਿਸੇ ਨੇ ਜਿਹੜਾ ਨਾ ਗੰਦਗੀ ਪਾ ਦਿੱਤੀ ਹੈ।
ਮੁਸਲਮਾਨਾਂ ਵਾਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਸੀ ਗਿਆ, ਕਿਉਂਕਿ ਉਹਨਾਂ ਨੇ ਖੁਫੀਆ ਰੱਖਿਆ ਸੀ ਕਿ ਮੁਸਲਮਾਨਾਂ ਨੂੰ ਇਸ ਚਸ਼ਮੇ ਦੇ ਬਾਰੇ 'ਚ ਪਤਾ ਨਾ ਲੱਗੇ। ਤੇ ਮੁਸਲਮਾਨਾਂ ਨੂੰ ਪਤਾ ਹੁੰਦਾ, ਪਹਿਲੇ ਦਿਨ ਹੀ ਉਹਨਾਂ ਨੇ ਕੋਈ ਘੋੜਾ ਘੜਾ ਵੱਢ ਕੇ ਜਾਂ ਕੋਈ ਹੋਰ ਸ਼ੈ ਵੱਢ ਕੇ ਇਹਦੇ ਵਿੱਚ ਸੁੱਟ ਦੇਣੀ ਸੀ ਤੇ ਹਿੰਦੂਆਂ ਨੇ ਤੇ ਉਹਦੀ ਦੌੜ ਜਾਣਾ ਸੀ। ਲੇਕਿਨ ਉਹਨਾਂ ਨੂੰ ਪਤਾ ਇਹ ਨਹੀਂ ਸੀ ਹੈ। ਉਸ ਤੋਂ ਬਾਅਦ ਉਹ ਹਿੰਦੂਆਂ ਨੂੰ ਜੰਗ ਦੇ ਨਾਲ ਮੈਦਾਨੇ ਜੰਗ 'ਚ ਹਰਾਉਣਾ ਚਾਹੁੰਦਾ ਸੀ ਸੁਲਤਾਨ ਸਬਕਤਗੀਨ। ਲੋ ਜੀ ਇਹ ਮਾਮਲਾ ਹੋਇਆ, ਇਹ ਗੱਲ ਗਈ ਰਾਜੇ ਦਾਹਰ ਕੋਲ। ਲੋ ਜੀ ਇਹ ਗੱਲ ਜਦੋਂ ਪਹੁੰਚੀ ਰਾਜੇ ਜੇਪਾਲ ਕੋਲ, ਜੇਪਾਲ ਨੇ ਵੀ ਉਹਨੂੰ ਝਰਨੇ ਦਾ ਪਾਣੀ ਗੰਦਾ ਆ, ਕੋਈ ਗੱਲ ਨਹੀਂ, ਉਹ ਤਾਂ ਕੁਛ ਹਿੰਦੂ ਸਨ, ਬ੍ਰਾਹਮਣ। ਹਾਂਜੀ, ਉਹਨਾਂ ਬ੍ਰਾਹਮਣਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਮਹਾਬਲੀ ਹੈ ਬੜਾ ਵੱਡਾ ਜਿਹੜਾ ਗੁਨਾਹ ਹੋ ਗਿਆ। ਹੁਣ ਦੇਵਤਾ ਤੇ ਦੇਵੀਆਂ ਜਿਹੜੀਆਂ ਨੇ ਉਹਨਾਂ ਨੇ ਆਪਣਾ ਕਹਿਰ ਸਾਡੇ ਤੇ ਪਾਉਣਾ, ਜਿਹਨੇ ਵੀ ਕੀਤਾ ਤੇ ਉਹਨੂੰ ਬਚਣ ਦਾ ਕੋਈ ਚਾਰਾ ਕਰੋ। ਹੱਲਾ ਲਾਲਾ ਮਚ ਗਈ। ਉਹਨੇ ਪੁੱਛਿਆ ਨਾ ਕੀ? ਉਹਨੇ ਕਿਹਾ ਜਦੋਂ ਇਹ ਝਰਨੇ ਦਾ ਪਾਣੀ ਜਿਹੜਾ ਵੇ ਗੰਦਾ ਹੁੰਦਾ ਵੇ, ਹਵਾ ਦਾ ਦਰਵਾਜ਼ਾ ਖੋਲ ਦਿੰਦੇ ਨੇ ਦੇਵਤਾ, ਠੰਡ ਹੋ ਜਾਂਦੀ ਹੈ, ਪੂਜਾ ਪਾਠ ਸ਼ੁਰੂ ਕਰਵਾਓ। ਲਓ ਜੀ, ਜਦੋਂ ਇਹ ਕੰਮ ਸ਼ੁਰੂ ਹੁੰਦਾ ਹੈ, ਰਾਜੇ ਜੇਪਾਲ ਨੂੰ ਜਦੋਂ ਇਸ ਚੀਜ਼ ਦਾ ਮੁਕੰਮਲ ਪਤਾ ਲੱਗਦਾ ਹੈ ਬ੍ਰਾਹਮਣਾਂ ਦੇ ਕੋਲੋਂ, ਪੰਡਤਾਂ ਦੇ ਕੋਲੋਂ, ਉਹ ਐਲਾਨ ਕਰਾ ਦਿੰਦਾ ਜੀ ਪੂਰੇ ਦਾ ਪੂਰਾ ਲਸ਼ਕਰ ਜਿਹੜਾ ਹੈ ਨਾ, ਦੇਵਤਾ ਤੇ ਦੇਵੀਆਂ, ਉਹਨਾਂ ਦੀ ਪੂਜਾ ਪਾਠ ਕਰੋ। ਢੋਲ ਵੱਜਣੇ ਸ਼ੁਰੂ ਹੋ ਜਾਂਦੇ ਨੇ, ਸ਼ੰਖ ਵੱਜਣੇ ਸ਼ੁਰੂ ਹੋ ਜਾਂਦੇ ਨੇ, ਭਾਜੀ ਲੋਕ ਧੜਾ ਧੜ ਪੂਜਾ ਕਰਨਾ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਜਿਹੜਾ ਦੇਵੀ ਤੇ ਦੇਵਤਿਆਂ ਦਾ ਜਿਹੜਾ ਗਜ਼ਬ ਹੈ ਉਹਦੇ ਤੋਂ ਜਾਨ ਛੁੱਟੀ ਰਵੇ। ਲੇਕਿਨ ਅਜਾ ਟਾਈਮ ਲੰਘਦਾ ਹੈ, ਮੌਸਮ ਯਕਦਮ ਬਦਲ ਜਾਂਦਾ ਹੈ, ਆ ਜਾਂਦਾ ਹੈ ਤੂਫਾਨ ਹਵਾ ਦਾ। ਉਹਦੇ ਤੋਂ ਥੋੜ੍ਹੀ ਦੇਰ ਬਾਅਦ ਜਿਹੜਾ ਬਰਫ਼ ਦਾ ਤੂਫਾਨ ਸ਼ੁਰੂ ਹੋ ਜਾਂਦਾ ਹੈ। ਹੁਣ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ, ਸੁਲਤਾਨ ਨੇ ਆਪਣੇ ਖੈਮੇ ਲਵਾਏ ਸੀ ਛੋਟੇ, ਕਿਉਂਕਿ ਉਹ ਲੋਕ ਰਹਿਣ ਵਾਲੇ ਸਨ ਇਹ ਜਿਹੜੀ ਮੌਸਮ ਦੇ ਵਿੱਚ। ਉਹਨਾਂ ਨੂੰ ਪਤਾ ਸੀ ਕਿ ਵੱਡਾ ਖੈਮਾ ਜਿਹੜਾ ਹੈ ਉਹ ਬਰਫ਼ਬਾਰੀ ਦੇ ਵਿੱਚ ਜਾਂ ਬਾਰਿਸ਼ ਦੇ ਸਾਹਮਣੇ ਟਿਕ ਨਹੀਂ ਸਕਦਾ, ਤੇਜ਼ ਹਵਾਵਾਂ 'ਚ ਟਿਕ ਨਹੀਂ ਸਕਦਾ। ਜੇਪਾਲ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਹੈ। ਉਹਦੇ ਲਸ਼ਕਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਕਹਿ ਲਓ ਕਿ ਉਹ ਸਮਝ ਬੂਝ ਹੀ ਨਹੀਂ ਸੀ ਹੈ। ਉਹ ਇਹੀ ਸਮਝਦੇ ਅਸੀਂ ਪੰਜਾਬ 'ਚ ਹੀ ਬੈਠੇ ਹਾਂ, ਕੋਈ ਗੱਲ ਨਹੀਂ, ਫਟੇ ਚੱਕ ਦਾਂਗੇ। ਫਟੇ ਚੁੱਕਣ ਦੀ ਬਜਾਏ ਵਿਚਾਰਿਆਂ ਦੇ ਆਪਣੇ ਤੰਬੂ ਚੁੱਕੇ ਗਏ। ਸਾਰੀ ਰਾਤ ਪਹਿਲੇ ਮੀਂਹ ਪਿਆ, ਫਿਰ ਬਰਫ਼ ਪਈ, ਬਰਫ਼ ਪੈਂਦੀ ਰਹੀ, ਬਰਫ਼ ਪੈਂਦੀ ਰਹੀ। ਹੁਣ ਇੱਧਰ ਇੰਤਜ਼ਾਮ ਨਹੀਂ ਸੀ ਹੈ ਜੇਪਾਲ ਦੇ ਲਸ਼ਕਰ ਵਿੱਚ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਨਿੱਘਿਆਂ ਰੱਖਿਆ ਜਾਏ। ਉਤੋਂ ਇਹਨਾਂ ਵਿਚਾਰਿਆਂ ਦੇ ਲਿਬਾਸ ਨਹੀਂ ਸੀ ਪੂਰੇ। ਤੁਹਾਨੂੰ ਦੱਸਿਆ ਕਿ ਜੇਪਾਲ ਦੇ ਜਿਹੜਾ ਰਾਜਪੂਤ ਲਸ਼ਕਰ ਸੀ ਉਹ ਤੇ ਸਿਰਫ ਲੁੰਗੀ ਪਾਉਂਦੇ ਸਨ, ਲੱਤਾਂ ਤੋਂ ਵੀ ਨੰਗੇ ਤੇ ਉੱਤੋਂ ਵੀ ਨੰਗੇ। ਉਹ ਹੁਣ ਉਹਨਾਂ ਵਿਚਾਰਿਆਂ ਨੂੰ ਬੜੀ ਠੰਡ ਲੱਗੀ। ਰਾਤ ਔਖਿਆਂ ਸੌਖਿਆਂ ਹੋ ਕੇ ਲੰਘ ਗਈ, ਬੜੀ ਖਾਮੋਸ਼ੀ। ਸਾਰੀ ਰਾਤ ਇੰਝ ਸੀ ਕਿ ਜਿਵੇਂ ਮੌਤ ਦਾ ਜਿਹੜਾ ਹੈ ਨਾ ਖੌਫ ਤੇ ਮੌਤ ਦੀ ਹੁਕਮਰਾਨੀ ਰਹੀ ਹੈ ਜੇਪਾਲ ਦੇ ਲਸ਼ਕਰ ਦੇ ਵਿੱਚ। ਬੜੇ ਜਿਹੇ ਹਿੰਦੂ ਮਰੇ। ਹੁਣ ਉਧਰ ਜਿਹੜਾ ਸੁਲਤਾਨ ਦੇ ਖੈਮਿਆਂ 'ਚ ਆਇਆ ਸੀ ਕਿ ਸੁਲਤਾਨ ਨੇ ਆਪਣੇ ਲੋਕਾਂ ਨੂੰ ਇਹ ਕਿਹਾ ਸੀ ਕਿ ਅਗਰ ਕਿਸੇ ਤਰ੍ਹਾਂ ਦੀ ਕੋਈ ਵੀ ਮੌਸਮੀਆਤੀ ਤਗੱਯਰ ਹੋ ਜਾਏ, ਹਰ ਖੈਮੇ ਦੇ ਬਾਹਰਲੇ ਪਾਸੇ ਇੱਕ ਬੰਦਾ ਜਿਹੜਾ ਵੇ ਉਹ ਰਾਤ ਨੂੰ ਪਹਿਰਾ ਦੇਗਾ। ਉਹ ਲਸ਼ਕਰ ਦੇ ਪਹਿਰੇਦਾਰਾਂ ਤੋਂ ਇਲਾਵਾ ਸਨ ਕਿ ਖੈਮੇ 'ਚ ਅਗਰ 10 ਬੰਦੇ ਨੇ ਜਾਂ 5 ਬੰਦੇ ਨੇ ਤੇ ਇੱਕ ਬੰਦਾ ਬਾਹਰ ਪਹਿਰਾ ਦੇਗਾ। ਅਗਰ ਮੌਸਮ ਖਰਾਬ ਹੁੰਦਾ ਹੈ ਉਹ ਖੈਮੇ ਨੂੰ ਝਾੜੇਗਾ ਤਾਂ ਕਿ ਖੈਮੇ ਦੇ ਉੱਤੇ ਬਹੁਤੀ ਬਰਫ਼ ਨਾ ਚੜੇ। ਬਰਫ਼ ਬਹੁਤੀ ਪੈਣ ਦੀ ਵਜ੍ਹਾ ਤੋਂ, ਤਹਿ ਉੱਤੇ ਜੰਮਣ ਦੀ ਵਜ੍ਹਾ ਤੋਂ ਖੈਮਾ ਟੁੱਟ ਨਾ ਜਾਏ ਤੇ ਅੱਗ ਜਿਹੜੀ ਹੈ ਇਹ ਬਲਦੀ ਰਵੇ। ਸੁਲਤਾਨ ਦੇ ਇਸ ਹੁਕਮ ਦੀ ਜਿਹੜੀ ਹੈ ਪੂਰੀ ਫਰਮਾਬਰਦਾਰੀ ਕੀਤੀ ਗਈ, ਤਕਮੀਲ ਕੀਤੀ ਗਈ, ਪੂਰਾ ਕੀਤਾ ਗਿਆ। ਸਾਰੀ ਰਾਤ ਮੁਸਲਮਾਨ ਨਿੱਘੇ ਹੋ ਕੇ ਪਏ ਰਹੇ। ਵਾਰੀ ਵਾਰੀ ਉਹ ਜਿਹੜੇ ਨੇ ਕਰਦੇ ਸਨ ਪਹਿਰਾਦਾਰੀਆਂ, ਹੱਥਾਂ 'ਚ ਡਾਂਗਾ ਸਨ, ਜਦੋਂ ਖੈਮੇ ਦੇ ਉੱਤੇ ਵੇਖਦੇ ਸਨ ਕਿ ਬਹੁਤਾ ਜਿਹੜਾ ਹੈ ਬਰਫ਼ ਹੋ ਗਈ ਹੈ ਉਹ ਝਾੜ ਕੇ ਬਰਫ਼ ਥੱਲੇ ਸੁੱਟ ਦਿੰਦੇ ਸੀ। ਇਸ ਤਰ੍ਹਾਂ ਜਿਹੜਾ ਰਾਤ ਮੁਸਲਮਾਨਾਂ ਨੇ ਨਿੱਘਿਆਂ ਹੋ ਕੇ ਲੰਘਾਈ। ਲੇਕਿਨ ਜਿਹੜਾ ਜੇਪਾਲ ਦਾ ਲਸ਼ਕਰ ਸੀ, ਹਿੰਦੂਆਂ ਦਾ ਲਸ਼ਕਰ ਸੀ, ਉਹ ਵਿਚਾਰਾ ਰਾਤ ਠਰ ਮਰ ਗਿਆ। ਵੱਡੇ ਖੈਮੇ ਸਨ, ਇੰਤਜ਼ਾਮ ਕੋਈ ਨਹੀਂ ਸੀ। ਮੁਸਲਮਾਨਾਂ ਨੇ ਤਾਂ ਪਹਿਲਾਂ ਲੱਕੜਾਂ ਜਿਹੜੀਆਂ ਨੇ ਵਢਵਾ ਲਈਆਂ ਸੀ। ਜਿੱਦਾਂ ਮੈਦਾਨ 'ਚੋਂ ਆਏ ਨੇ ਉੱਦਾਂ ਹੀ ਸੁਲਤਾਨ ਨੇ ਹੁਕਮ ਦੇ ਦਿੱਤਾ ਸੀ। ਉਹ ਰੋਜ਼ਾਨਾ ਜਾਂਦੇ ਸਨ, ਜਾ ਕੇ ਲੱਕੜਾਂ ਦਾ ਲੈ ਆਉਂਦੇ ਸਨ ਜਿਹੜੀਆਂ ਰਾਤ ਬਲ ਸਕਣ। ਹੁਣ ਜਦੋਂ ਸਵੇਰ ਸੁਲਤਾਨ ਸੁਬਾ ਮੁਸਲਮਾਨਾਂ ਨੇ ਨਮਾਜ਼ ਨਮੂਜ਼ ਪੜ੍ਹੀ, ਫਜਰ ਦੀ ਨਮਾਜ਼ ਤੋਂ ਬਾਅਦ ਜਿਹੜਾ ਇਜਤਮਾ ਹੋਇਆ, ਸੁਲਤਾਨ ਨੇ ਉਹਦੇ ਵਿੱਚ ਕਿਹਾ ਜਸੂਸਾਂ ਨੂੰ ਹਰ ਤਰ੍ਹਾਂ ਜਿਹੜਾ ਕਿ ਮੈਨੂੰ ਜਿਹੜਾ ਹਿੰਦੂਆਂ ਦੇ ਲਸ਼ਕਰ ਦੀ ਪੂਰੀ ਜਿਹੜੀ ਹੈ ਨਾ ਖਬਰਗੀਰੀ ਦੇਵੋ। ਇਹ ਨਾ ਹੋਏ ਕਿ ਕੋਈ ਐਸੀ ਖਬਰ ਹੋਏ ਜਿਹਦੇ ਤੋਂ ਅਸੀਂ ਜਿਹੜਾ ਵੇ ਬੇਖਬਰ ਰਹਿ ਜਾਈਏ। ਮੁਸਲਮਾਨ ਜਸੂਸ ਜਿਹੜੇ ਓਪੀਆਂ ਤੇ ਬੈਠੇ ਸੀ ਉਹਨਾਂ ਨੇ ਆਪਣੇ ਬੰਦੇ ਜਿਹੜੇ ਨੇ ਉਹਨਾਂ ਨੂੰ ਹਿੰਦੂਆਂ ਦੇ ਲਿਬਾਸ ਦੇ ਵਿੱਚ ਹਿੰਦੂ ਲਸ਼ਕਰ 'ਚ ਪਿਲਾ ਦਿੱਤਾ। ਉੱਥੇ ਤੇ ਕਹਿ ਲਓ ਕਿ ਜੀ ਮੰਦਿਰ ਹੀ ਹੋਰ ਸੀ। ਮੰਦਿਰ ਇਸ ਤਰ੍ਹਾਂ ਸੀ ਕਿ ਹਰ ਖੈਮਾ ਠਿਆ ਪਿਆ ਸੀ। ਹਿੰਦੂ ਵਿਚਾਰੇ ਕਈ ਤੇ ਠਰ ਗਏ, ਕਈ ਠਰ ਕੇ ਜੰਮ ਗਏ। ਜਿਨ੍ਹਾਂ ਕੋਲ ਕੋਈ ਉੱਤੇ ਲੈਣ ਵਾਸਤੇ ਕੋਈ ਟਾਟ ਟੂਟ ਕੋਈ ਕੱਪੜਾ ਕੁਪੜਾ ਆਇਆ ਸੀ ਉਹ ਵੀ ਵਿਚਾਰੇ ਠਰਨ ਡੇ ਸਨ। ਬੁਰੇ ਹਾਲ ਬਾਂਕੇ ਦਿਹਾੜੇ। ਕਈ ਇਸ ਲਸ਼ਕਰ ਦੇ ਵਿੱਚ ਲੋਕ ਸਨ ਜਿਨ੍ਹਾਂ ਨੇ ਪਹਿਲੇ ਕਦੀ ਬਰਫ਼ਬਾਰੀ ਵੇਖੀ ਨਹੀਂ ਸੀ, ਇੰਨੀ ਠੰਡ ਨਹੀਂ ਸੀ ਵੇਖੀ। ਕਨੂਜ ਵਾਲੇ ਸਹਿਰਾ ਤੋਂ ਜਿਹੜੇ ਫੌਜੀ ਆਏ ਸੀ ਰਾਜੇ ਦਾਹਰ ਦੀ ਮਦਦ ਵਾਸਤੇ, ਉਹ ਬਹੁਤ ਜ਼ਿਆਦਾ ਮਰੇ। ਤਖਮੀਨਾ ਲੱਗ ਰਿਹਾ ਸੀ ਜੀ ਕਿੰਨੇ ਲੋਕ ਬੰਦੇ ਮਰੇ ਨੇ, ਕੀ ਹੋਇਆ ਕੀ ਨਹੀਂ। ਤਖਮੀਨਾ ਜਦੋਂ ਲੱਗਾ ਉਹਦਾ ਅੰਦਾਜ਼ਾ ਇਹ ਨਿਕਲਿਆ ਕਿ ਬਰਫ਼ ਦੇ ਵਿੱਚ ਖਾਲੀ ਜਿਹੜਾ ਵੇ 15,000
ਹਿੰਦੂ ਲਸ਼ਕਰ ਦਾ ਸਿਪਾਹੀ ਜਿਹੜਾ ਇਹਨਾਂ ਨੇ ਆਪਣੀ ਜਾਨ ਦੇ ਦਿੱਤੀ। ਬੜੀ ਅਫਸੋਸ ਦੀ ਗੱਲ ਸੀ। ਜੇਪਾਲ ਆਪਣੇ ਸਲਾਰਾਂ ਦੇ ਉੱਤੇ ਜਿਹੜਾ ਹਲਾ ਲਾਲਾ ਕਰਨ ਡਿਆ ਸੀ। ਖੈਮੇ ਵੱਡੇ ਵੱਡੇ ਸਨ ਹਿੰਦੂਆਂ ਦੇ, ਸਾਰੇ ਢਹਿ ਢੂ ਗਏ ਸਨ। ਹਰ ਕਿਸੇ ਨੂੰ ਆਪਣੀ ਆਪਣੀ ਪਈ ਸੀ। ਮਜਬੂਰ ਹੋ ਗਿਆ ਜੇਪਾਲ, ਆਪਣੇ ਸਲਾਰ ਨੂੰ ਬੁਲਾ ਕੇ ਕਹਿੰਦਾ ਹਾਂ ਦੱਸ ਹੁਣ ਕੀ ਕਰਨਾ ਚਾਹੀਦਾ ਹੈ। ਉਹਨੇ ਕਿਹਾ ਕੱਲ ਦੀ ਮਾਨ ਲਈ ਸੀ, ਅੱਜ ਦੀ ਵੀ ਮਾਨ ਲੈ ਲੈਂਦੇ ਆ, ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ। ਉਹਨੇ ਰਾਜੇ ਜੇਪਾਲ ਨਾਲ ਇੱਕ ਜਿਹੜਾ ਨਾ ਕਹਿ ਲਓ ਕਿ ਚਲਿੱਤਰੀ ਮਾਰੀ ਉਹਨੇ ਕਿਹਾ 35-40 ਹਜ਼ਾਰ ਬੰਦਾ ਮਾਰ ਗਿਆ। ਜੇਪਾਲ ਦੀ ਕਿੱਥੋਂ ਹਿੰਮਤ ਸੀ ਕਿ ਉਹ ਖੈਮੇ ਚੋਂ ਬਾਹਰ ਨਿਕਲੇ। ਬਾਹਰ ਬਰਫ਼ ਪਈ ਸੀ। ਇਹਨੂੰ ਆਦਤ ਸੀ ਨਿੱਘੀਆਂ ਰਜ਼ਾਈਆਂ ਦੀ, ਠੰਡੀਆਂ ਹਵਾਵਾਂ ਦੀ, ਗਰਮੀਆਂ ਠੰਡੀਆਂ ਹਵਾਵਾਂ ਦੀ, ਠੰਡ ਦੇ ਵਿੱਚ ਨਿੱਘੀਆਂ ਰਜ਼ਾਈਆਂ ਦੀ। ਉਹਨੇ ਨਾ ਵੇਖਿਆ ਬਾਹਰ, ਉਹਨੇ ਕਿਹਾ ਮੇਰਾ ਸਲਾਰ ਮੈਨੂੰ ਕਹਿਣ ਡਿਆ ਹੋ ਸਕਦਾ ਇੰਝ ਹੀ ਹੋਇਆ। ਅਫਸੋਸ ਬੜਾ ਹੋਇਆ ਉਹਨੂੰ ਕਿ ਮੈਂ ਤੇ ਮੁਸਲਮਾਨਾਂ ਨੂੰ ਤਬਾਹ ਬਰਬਾਦ ਕਰਨ ਵਾਸਤੇ ਗਜ਼ਨੀ ਫਤਿਹ ਕਰਨ ਵਾਸਤੇ ਆਇਆ ਸੀ, ਇੱਥੇ ਤੇ ਆਪਣੇ ਜਿਹੜਾ ਝੁੱਗਾ ਚੋੜ ਹੋ ਗਿਆ। ਵਾਹਵਾ ਦੇਰ ਜਿਹੜਾ ਇਹ ਮੁਜ਼ਾਕਰਾਤ ਹੋਏ ਜੇਪਾਲ ਦੇ, ਬਹਿਸੋ ਮੁਬਾਸਾ ਹੋਇਆ ਆਪਣੇ ਬੰਦਿਆਂ ਨਾਲ। ਉਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਸੁਲਤਾਨ ਨਾਲ ਜਿਹੜਾ ਨਾ ਵਕਤੀ ਤੌਰ ਤੇ ਸੁਲ੍ਹਾ ਕਰ ਲਈ ਜਾਏ ਤੇ ਇਹ ਨਾ ਹੋਏ ਕੱਲ ਮੌਸਮ ਹੋਰ ਬਹੁਤਾ ਖਰਾਬ ਅੱਜ ਕੱਲ ਤੋਂ ਵੀ ਜ਼ਿਆਦਾ ਖਰਾਬ ਹੋ ਜਾਏ ਤੇ ਲੋਕ ਜਿਹੜੇ ਕੋਈ ਬਚੇ ਬੁਚੇ ਬੰਦੇ ਨੇ, ਜਾਨਵਰ ਨੇ, ਮਾਲੋ ਸੁਭਾਅ ਹੈ, ਇਹਨੂੰ ਇੱਜ਼ਤ और ਤਕਰੀਮ ਦੇ ਨਾਲ ਜਿਹੜਾ ਨਾ ਵਾਪਸ ਲੈ ਜਾਇਆ ਜਾਏ। ਆਉਣ ਵਾਲੇ ਮੌਸਮ ਬਹਾਰ ਦੇ ਵਿੱਚ ਦੁਬਾਰਾ ਮੁਸਲਮਾਨਾਂ ਤੇ ਹਮਲਾ ਕੀਤਾ ਜਾਏ। ਇਹ ਸਲਾਹ ਮਸ਼ਵਰੇ ਹੋ ਗਏ ਸਨ। ਸੁਲਤਾਨ ਨੇ ਜਿਹੜਾ ਆਪਣੇ ਬੰਦਿਆਂ ਨੂੰ ਇਤਲਾਹ ਦਿੱਤੀ ਸੁਲਤਾਨ ਨੇ ਆਪਣੇ ਬੰਦਿਆਂ ਨੂੰ ਜਿਹੜਾ ਤਲਾਵਾਂ ਵਾਸਤੇ ਮੁਸਲਸਲ ਜਿਹੜਾ ਹੈ ਹੁਕਮਨਾਮਾ ਜਾਰੀ ਕੀਤਾ ਸੀ। ਸੁਲਤਾਨ ਨੂੰ ਤਲਾਵਾਂ ਮਿਲਦੀਆਂ ਜਾ ਰਹੀਆਂ ਸੀ ਕਿ ਬੜੀ ਤਬਾਹੀ ਹੋ ਗਈ, ਹਿੰਦੂ ਲਸ਼ਕਰ ਤਕਰੀਬਨ ਤਬਾਹ ਬਰਬਾਦ ਹੋ ਗਿਆ। ਸਾਰੀ ਗੱਲ ਜਦੋਂ ਖੈਮੇ ਡਿੱਗ ਪਏ ਵੇਖਣ ਵਾਲਿਆਂ ਨੇ ਇਹੀ ਕਹਿਣਾ ਸੀ ਕਿ ਸਾਰੇ ਮਾਰ ਕੇ, ਉਹਨਾਂ ਨੂੰ ਕੀ ਪਤਾ ਵਿਚਾਰੇ ਲੋਕ ਇਲਾਕੇ ਵਿੱਚ ਨਿੱਕੇ ਹੋ ਕੇ ਲੰਮੇ ਪਏ ਨੇ। ਇਹ ਸਾਰੇ ਮਾਮਲਾ ਸਨ। ਸੁਲਤਾਨ ਨੂੰ ਪੱਕਾ ਯਕੀਨ ਹੋ ਗਿਆ ਕਿ ਜੇਪਾਲ ਹੁਣ ਜਿਹੜਾ ਨਾ ਸੁਲ੍ਹਾ ਵਾਸਤੇ ਆਏਗਾ। ਸੁਲਤਾਨ ਨੇ ਆਪਣੇ ਦੀਵਾਨ ਲਾਇਆ। ਦੀਵਾਨ ਦੇ ਵਿੱਚ ਉਹਦੇ ਜਿਹੜੇ ਮਸ਼ੀਰ ਸਨ ਸਾਰੇ ਉਹਨਾਂ ਨੂੰ ਇਕੱਠਿਆਂ ਕੀਤਾ। ਉਹਨਾਂ ਨੇ ਕਿਹਾ ਹਾਂ ਭਈਆ ਉਹ ਇੱਧਰ ਇਹ ਹੁਣ ਹਿੰਦੂਆਂ ਵੱਲੋਂ ਜਿਹੜਾ ਹੈ ਕੋਈ ਨਾ ਕੋਈ ਪੈਗਾਮ ਆਣਾ ਹੈ ਜੰਗਬੰਦੀ ਦਾ। ਜੰਗਬੰਦੀ ਕਰਨੀ ਜੇ ਤੇ ਫੇਰ ਵੀ ਦੱਸੋ, ਸੁਲ੍ਹਾ ਕਰਨੀ ਜੇ ਫੇਰ ਵੀ ਦੱਸੋ, ਨਹੀਂ ਕਰਨੀ ਤੇ ਮੈਨੂੰ ਦੱਸੋ ਕਿਵੇਂ ਲੜੋ ਬਰਫ਼ ਦੇ ਮਾਹੌਲ ਦੇ ਵਿੱਚ। ਹੁਣ ਇਹ ਸਾਰੀਆਂ ਗੱਲਾਂ ਦੇ ਉੱਤੇ ਜਿਹੜਾ ਵੇ ਮੁਸਲਮਾਨਾਂ ਨੇ ਆਪਣੀ ਸਲਾਹ ਮਸ਼ਵਰਾ ਕਰ ਲਿਆ। ਕੋਈ ਕਹਿੰਦਾ ਸੀ ਕਿ ਜੀ ਢੱਠੇ ਤੇ ਪਏ ਨੇ, ਡਿੱਗੇ ਪਏ ਨੇ, ਮਾਰ ਦਿੰਦੇ ਆ ਜਾ ਕੇ, ਕੋਈ ਮਸਲਾ ਨਹੀਂ। ਕਿਸੇ ਨੇ ਕਿਹਾ ਨਹੀਂ ਇਹਨਾਂ ਤੇ ਰਹਿਮ ਖਾਓ, ਇਹਨਾਂ ਨੂੰ ਮੌਕਾ ਦੇਵੋ। ਸੁਲਤਾਨ ਨੇ ਕਿਹਾ ਚਲੋ ਵੇਖਦੇ ਹਾਂ ਇਹਨਾਂ ਵੱਲੋਂ ਅਗਰ ਕਿਸੇ ਤਰ੍ਹਾਂ ਦੀ ਕੋਈ ਇਤਲਾਹ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਆਪਣਾ ਅਗਲਾ ਲਾਹਿਆ ਅਮਲ ਜਿਹੜਾ ਉਹ ਤਿਆਰ ਕਰਨੇ ਆ। ਦੁਪਹਿਰ ਤੋਂ ਬਾਅਦ ਦਾ ਟਾਈਮ ਸੀ। ਫਿਰ ਹਿੰਦੂਆਂ ਵੱਲੋਂ ਇੱਕ ਵਾਰੀ ਜਿਹੜਾ ਘੁੜਸਵਾਰ ਜਿਹੜੇ ਨੇ ਉਹ ਆਏ। ਉਹਨਾਂ ਨੇ ਚਿੱਟੇ ਝੰਡੇ ਫੜੇ ਸੀ। ਚਿੱਟੇ ਝੰਡੇ ਫੜਨ ਤੋਂ ਬਾਅਦ ਜਿਹੜਾ ਉਹ ਆਏ, ਉਹਨਾਂ ਨੇ ਆ ਕੇ ਕਿਹਾ ਜੀ ਸੁਲਤਾਨ ਨੂੰ ਮਿਲਣਾ। ਦੁਪਹਿਰ ਦਾ ਜਿਹੜਾ ਟਾਈਮ ਹੈ ਥੋੜਾ ਜਿਹਾ ਢਲ ਗਿਆ ਸੀ। ਵੇਖਿਆ ਕਿ ਉਧਰੋਂ ਹਿੰਦੂਆਂ ਦੇ ਜਿਹੜੇ ਨੇ 50-60 ਬੰਦੇ ਘੋੜਿਆਂ ਤੇ ਬਹਿ ਕੇ ਚਿੱਟੇ ਝੰਡੇ ਲੈ ਕੇ ਅੱਜ ਫੇਰ ਵਾਰਦ ਹੋ ਗਏ ਨੇ। ਮੁਸਲਮਾਨ ਸਿਪਾਹੀ ਦੂਰੋਂ ਵੇਖ ਕੇ ਹੱਸ ਰਹੇ ਸੀ ਕਿ ਸੁਲਤਾਨ ਨੇ ਕਿਹਾ ਸੀ ਕਿ ਸੁਲ੍ਹਾ ਕਰਨ ਵਾਸਤੇ ਆਣਗੇ, ਅਸੀਂ ਆਪਣੀਆਂ ਸ਼ਰਤਾਂ ਤੇ ਇਹਨਾਂ ਨਾਲ ਸੁਲ੍ਹਾ ਕਰਨੀ। ਜੰਗਬੰਦੀ ਕਹਿਣਗੇ ਵੀ ਅਸੀਂ ਆਪਣੀ ਸ਼ਰਤ ਤੇ ਕਰਨੀ। ਉਹ ਹੱਸ ਰਹੇ ਸਨ ਇਹਨਾਂ ਨੂੰ ਵੇਖ ਕੇ। ਸਾਰੇ ਰਾਤ ਠਰ ਕੇ ਮਰ ਗਏ ਨੇ। ਅੱਜ ਜਿਹੜੇ ਬਚ ਗਏ ਨੇ ਉਹ ਕੱਲ ਮਰ ਜਾਣਗੇ। ਜਦੋਂ ਕੋਲ ਆਉਂਦੇ ਨੇ ਮੁਹਾਫਜ਼ਾਂ ਦੇ ਦਸਤੇ ਦੇ, ਉਹਨਾਂ ਕਹਿੰਦੇ ਜੀ ਸੁਲਤਾਨ ਨੂੰ ਮਿਲਣਾ। ਉਹਨਾਂ ਨੇ ਕਿਹਾ ਚਲੋ ਇਤਲਾਹ ਕਰਨੇ ਆ। ਸੁਲਤਾਨ ਨਾਲ ਇਤਲਾਹ ਹੋਈ। ਸੁਲਤਾਨ ਕੋਲ ਜਿਹੜਾ ਹਿੰਦੂ ਲਸ਼ਕਰ ਗਿਆ। ਉਹਨਾਂ ਨੇ ਕਿਹਾ ਜੀ ਸੁਲਤਾਨ ਮੌਸਮ ਰਾਤੀ ਜਿਹੜਾ ਤਬਾਹੀ ਹੋਈ ਹੈ ਮੌਸਮ ਦੀ ਤਬਦੀਲੀ ਦੀ ਵਜ੍ਹਾ ਤੋਂ ਸਾਡਾ ਬੜਾ ਜਿਹਾ ਨੁਕਸਾਨ ਹੋ ਗਿਆ, ਸਾਡੇ ਤੇ ਰਹਿਮ ਖਾਓ। ਸੁਲਤਾਨ ਕਹਿੰਦੇ ਮੈਂ ਕਦਾ ਰਹਿਮ ਖਾਵਾਂ, ਤੁਸੀਂ ਮੇਰੇ ਤੇ ਹਮਲਾਵਰ ਰਹੇ ਹੋ। ਤੁਸੀਂ ਲਾਹੌਰੋਂ ਤੁਰ ਕੇ ਜਿਹੜਾ ਵੇ ਪੂਰੇ ਹਿੰਦੁਸਤਾਨ 'ਚੋਂ ਫੌਜਾਂ ਇਕੱਠੀਆਂ ਕਰਕੇ ਇੱਥੇ ਲੰਘਾਣ ਆਏ ਹੋ। ਮੈਂ ਤੇ ਨਹੀਂ ਉੱਧਰ ਨੂੰ ਆਇਆ। ਜੇ ਮੈਂ ਉੱਧਰ ਨੂੰ ਆਇਆ ਹੋਵਾਂ ਮੈਂ ਕਸੂਰਵਾਰ ਤੇ ਤੁਸੀਂ, ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜਾ ਨਾ ਅੱਜ ਦਾ ਦਿਨ ਦੇਵੋ। ਸੁਲਤਾਨ ਕਹਿੰਦਾ ਮੈਂ ਤੁਹਾਨੂੰ ਕੱਲ ਕਿਹਾ ਸੀ ਕਿ ਸਿਰਫ ਅੱਜ ਦਾ ਦਿਨ, ਤੁਸੀਂ ਕਿਹਾ ਸੀ ਹਾਂਜੀ। ਉਹਨਾਂ ਨੇ ਕਿਹਾ ਜੀ ਅੱਜ ਦਾ ਦਿਨ ਦੇਵੋ। ਸਾਡਾ ਰਾਜਾ ਜਿਹੜਾ ਉਹਦੀ ਫੌਜ ਦੇ ਵਿੱਚ ਬੜਾ ਜਿਹਾ ਨੁਕਸਾਨ ਹੋ ਗਿਆ। ਸਾਡਾ 15,000 ਬੰਦਾ ਜਿਹੜਾ ਉਹ ਰਾਤ ਬਰਫ਼ ਨਾਲ ਮਾਰਿਆ ਗਿਆ, ਸਾਡੇ ਘੋੜੇ ਮਾਰੇ ਗਏ ਨੇ, ਸਾਡੇ ਜਾਨਵਰਾਂ ਨੂੰ ਬੜਾ ਨੁਕਸਾਨ ਹੋਇਆ, ਸਾਡੇ ਤੇ ਰਹਿਮ ਕਰੋ। ਉਹਨੇ ਕਿਹਾ ਤੁਹਾਨੂੰ ਉਦੋਂ ਰਹਿਮ ਯਾਦ ਨਹੀਂ ਆਇਆ ਜਿੱਦਣ ਤੁਸੀਂ ਲੱਖਾਂ ਦਾ ਲਸ਼ਕਰ ਲੈ ਕੇ ਮੇਰੇ ਤੇ ਆ ਗਏ। ਕਸੂਰ ਤੇ ਤੁਹਾਡਾ ਹੈ, ਅਸੀਂ ਤੇ ਤੁਹਾਡੇ ਤੇ ਚੜਾਈ ਨਹੀਂ ਕੀਤੀ। ਇੰਝ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ। ਸੁਲਤਾਨ ਫਿਰ ਇੱਕ ਜਿਹੜਾ ਹਿੰਦੂ ਹੈ ਬਾਬਾ ਸਿਆਣਾ ਪੰਡਤ ਸੀ, ਉਹਨੇ ਮੇਰਾ ਸੁਲਤਾਨ ਨੂੰ ਕਿਹਾ ਸੁਲਤਾਨ ਮਜ਼ਮ ਤੁਹਾਡੀ ਮਿਹਰਬਾਨੀ ਹੈ, ਸਾਡੇ ਤੇ ਰਹਿਮ ਕਰੋ। ਰਾਜਾ ਜੇਪਾਲ ਜਿਹੜਾ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ। ਉਹ ਕਹਿੰਦਾ ਜੀ ਅਸੀਂ ਬਹਿ ਕੇ ਸੁਲ੍ਹਾ ਦੀਆਂ ਸ਼ਰਤਾਂ ਜਿਹੜੀਆਂ ਨੇ ਉਹ ਤੈਅ ਕਰ ਲਾਂ। ਅੱਜ ਦਾ ਦਿਨ ਦਵੋ, ਕੱਲ ਸਵੇਰੇ ਜਿਹੜਾ ਵੇ ਸੁਲ੍ਹਾ ਵਾਸਤੇ ਕੋਈ ਤਰਤੀਬ ਲਾਓ। ਮਾਮਲਾ ਇਹ ਹੁੰਦਾ ਹੈ ਕਿ ਹਿੰਦੂ ਆਪਣੀ ਗੱਲ ਮਨਵਾਉਣ ਆਏ ਸਨ। ਆਪਣੀ ਗੱਲ ਐਵੇਂ ਮਨਵਾਉਣ ਆਏ ਸਨ ਕਿ ਹਿੰਦੂ ਵਫਦ ਜਿਹੜੇ ਆਂਦੇ ਸੀ ਇਹ ਤੇ ਸੁਲਤਾਨ ਦੇ ਖੈਮੇ 'ਚ ਜਾ ਕੇ ਸੁਲਤਾਨ ਦੇ ਤਖਤ ਦੇ ਸਾਹਮਣੇ ਖਲੋ ਕੇ ਸੁਲਤਾਨ ਨਾਲ ਗੱਲ ਕਰਦੇ ਸੀ। ਲੇਕਿਨ ਅਗਲੀ ਚਾਲ ਜੇਪਾਲ ਨੇ ਇਹ ਚੱਲੀ, ਬੜਾ ਚਾਤਰ ਆਦਮੀ ਸੀ। ਚਾਲ ਉਹਨੇ ਇਹ ਚੱਲੀ, ਉਹਨੇ ਕਿਹਾ ਜੀ ਅਗਰ ਸੁਲਤਾਨ ਸੁਲ੍ਹਾ ਤੇ ਰਾਜ਼ੀ ਹੋਏ, ਮੈਦਾਨ ਦੇ ਵਿੱਚ ਘਰ ਜਿਹੜਾ ਹੈ ਨਾ 20 ਬੰਦੇ ਸਾਡੇ ਵੱਲੋਂ ਜਾਣਗੇ, 20 ਬੰਦੇ ਉਧਰੋਂ ਆਣਗੇ। ਹਾਂਜੀ 21 ਬੰਦੇ ਦੋਨਾਂ ਪਾਸੇ ਹੋਣਗੇ। ਕਿਸੇ ਨੇ ਲਿਖਿਆ ਕਿ ਜੀ 52 ਬੰਦੇ, ਕਿਸੇ ਨੇ ਕਿਹਾ 31 ਬੰਦੇ। ਚਲੋ ਜਿੰਨੇ ਵੀ ਸਨ ਬਰਾਬਰ ਤਾਦਾਦ ਨਾਲ ਥੋੜੇ ਬੰਦੇ ਲਮਗਾਨ ਦੇ ਮੈਦਾਨ ਦੇ ਵਿੱਚ ਘਰ ਬਹਿ ਕੇ ਮੁਜ਼ਾਕਰਾਤ ਹੋਣੇ। ਲਓ ਜੀ ਇਹ ਸੁਲਤਾਨ ਨੂੰ ਜਦੋਂ ਦੱਸਿਆ ਜਾਂਦਾ, ਸੁਲਤਾਨ ਤੇ
ਵੇਖ ਕੇ ਹੈਰਾਨ ਰਹਿੰਦਾ, ਕਹਿੰਦੇ ਜੀ ਇੱਥੇ ਕਿਉਂ, ਇੱਥੇ ਆਓ, ਜਿਹਨੇ ਸੁਲ੍ਹਾ ਕਰਨੀ ਸਾਡੇ ਕੋਲ ਆ ਜਾਓ, ਸਾਡੇ ਖੈਮੇ 'ਚ। ਉਹਨੇ ਕਿਹਾ ਜੀ ਖੈਮਾ ਲੱਗੇਗਾ ਮੈਦਾਨ ਦੇ ਦਰਮਿਆਨ 'ਚ। ਸੁਲਤਾਨ ਕਹਿੰਦਾ ਕੋਈ ਗੱਲ ਨਹੀਂ। ਉਹਨੇ ਤੇ ਸੁਲਤਾਨ ਦਾ ਜਿਹੜਾ ਸਿਪਾ ਸਲਾਰ ਹੈ ਉਹ ਗੱਲ ਸੁਣ ਕੇ ਉਹਨੂੰ ਥੋੜ੍ਹੀ ਜਿਹੀ ਰੜਕਦੀ ਹੈ, ਨਾ ਹੋਏ ਕਿ ਅਸੀਂ ਉੱਥੇ ਸੁਲ੍ਹਾ ਵਾਸਤੇ ਜਾਈਏ, ਉੱਧਰੋਂ ਪਿੱਛੋਂ ਇਹਨਾਂ ਨੇ ਕੁਝ ਬੰਦੇ ਜਿਹੜੇ ਨੇ ਉਹ ਚੜ੍ਹਾਈ ਕਰ ਆਉਣ। ਲਓ ਜੀ, ਪੂਰੀਆਂ ਫੌਜਾਂ ਇੰਜ ਆਮਣੇ ਸਾਹਮਣੇ ਲੱਗ ਗਏ। ਚੌਥਾ ਦਿਨ ਆ ਗਿਆ। ਤੀਸਰੇ ਦਿਨ ਜਿਹੜੀ ਡਿਵੈਲਪਮੈਂਟ ਹੋਈ ਉਹ ਵੀ ਅਸੀਂ ਤੁਹਾਨੂੰ ਦੱਸੀ। ਜਿੰਨੇ ਹਿੰਦੂ ਮਰੇ ਉਹ ਵੀ ਤੁਹਾਨੂੰ ਦੱਸੇ। ਮੁਸਲਮਾਨ ਤੇ ਕੋਈ ਵੀ ਨਾ ਮਰਿਆ, ਉਹ ਤੇ ਅੱਗ ਬਾਲਦੇ ਪਏ ਸਨ ਜੀ, ਕੀ ਹੋ ਕੇ ਬੈਠੇ ਸੀ। ਚੌਥਾ ਦਿਨ ਸ਼ੁਰੂ ਹੋਇਆ, ਮੁਸਲਮਾਨਾਂ ਨੇ ਨਮਾਜ਼ ਨਮੂਜ਼ ਪੜ੍ਹੀ। ਸੁਲਤਾਨ ਨੇ ਜਿਹੜਾ ਪੂਰੇ ਗੌਰੋ ਫਿਕਰ ਦੇ ਨਾਲ, ਕੱਲ੍ਹ ਉਹਦੇ ਆਪਣੇ ਮਸ਼ੀਰਾਂ ਨਾਲ ਦੂਸਰਾ ਜਿਹੜਾ ਇਜਲਾਸ ਹੋਇਆ ਉਹਦੇ ਵਿੱਚ ਇਹ ਕਿਹਾ ਕਿ ਫੌਜ ਨੂੰ ਹਰ ਦਮ ਤਿਆਰ ਰੱਖੋ, ਅਗਰ ਇਹਦੇ ਵਿੱਚ ਹਿੰਦੂਆਂ ਦੀ ਕੋਈ ਚਾਲ ਹੋਈ ਉਸ ਚਾਲ ਨੂੰ ਅਸੀਂ ਨਾਕਾਮ ਬਣਾਉਣਾ। ਇੰਨੀ ਗੱਲ ਹੋਈ, ਮੈਦਾਨ ਦੇ ਵਿੱਚ ਨਾ ਸ਼ੰਖ ਵੱਜਿਆ। ਸ਼ੰਖ ਵੱਜਿਆ, ਉਹਨਾਂ ਨੇ ਕਿਹਾ ਸੀ ਜੇ ਅਸੀਂ ਸ਼ੰਖ ਵਜਾਵਾਂਗੇ ਤਾਂ ਇਹ ਮਤਲਬ ਹੋਏਗਾ ਕਿ ਰਾਜਾ ਜਿਹੜਾ ਵੀ ਉਹ ਮੈਦਾਨ ਦੇ ਵਿੱਚ ਘਰ ਪਹੁੰਚ ਚੱਲਿਆ ਜਾਂ ਪਹੁੰਚਣ ਵਾਲਾ ਜਾਂ ਪਹੁੰਚ ਗਿਆ, ਤੁਸੀਂ ਇਹ ਮਤਲਬ ਲੈਣਾ। ਸੁਲਤਾਨ ਵੀ ਆਪਣੇ ਤਦਾਦ ਦੇ ਮੁਤਾਬਕ ਜਿਹੜੇ ਹੈਗੇ ਸਨ ਮੁਹਾਫਿਜ਼ ਉਹਨਾਂ ਦੇ ਨਾਲ ਲਮਗਾਨ ਦੇ ਮੈਦਾਨ ਦੇ ਵਿਚਕਾਰ ਤੁਰ ਪਿਆ। ਉੱਥੇ ਜਾ ਕੇ ਵੇਖਿਆ ਜੀ ਇਹ ਰਾਜਾ ਜੇਪਾਲ ਜਿਹੜਾ ਮਸਨਦ ਦੇ ਉੱਤੇ ਬੈਠਾ ਹੈ। ਇੱਧਰੋਂ ਇੱਕ ਮੁਸਲਮਾਨ ਜਿਹੜਾ ਸੁਲਤਾਨ ਦਾ ਮੁਹਾਫਿਜ਼ ਸੀ, ਉਹਨੇ ਆਪਣੇ ਘੋੜੇ ਤੋਂ ਕਹਿ ਲਓ ਕਿ ਇੱਕ ਜਿਹੜਾ ਹੈ ਉਹ ਫਰਸ਼ਾ ਛੋਟਾ ਜਿਹਾ ਜੀ ਕਲੀਨ ਦਾ ਟੁਕੜਾ ਕਹਿ ਲਓ ਉਹ ਲਾਇਆ, ਉਹਦੇ ਉੱਤੇ ਇੰਜ ਉਹਨੂੰ ਜ਼ਮੀਨ ਤੇ ਵਿਛਾਇਆ। ਸੁਲਤਾਨ ਜਿਹੜਾ ਉਹਨੂੰ ਉੱਥੇ ਬਹਾ ਦਿੱਤਾ। ਉਹ ਸੁਲਤਾਨ ਨੂੰ ਛੋਟੇ ਜਿਹੇ ਕਲੀਨ ਦੇ ਪੀਸ ਦੇ ਉੱਤੇ ਬਹਾ ਦਿੱਤਾ। ਰਾਜਾ ਜੇਪਾਲ ਜਿਹੜਾ ਬੜਾ ਸ਼ੈਤਾਨ ਆਦਮੀ ਸੀ, ਇੰਜ ਵੇਖ ਕੇ ਸੇ ਪਿਆ, ਮੈਂ ਤੇ ਮਸਨਦ ਤੇ ਬੈਠਾ ਤੇ ਛੋਟੇ ਜਿਹੇ ਟਾਟ ਤੇ ਬੈਠਾ। ਉਹਨੂੰ ਇਹ ਨਹੀਂ ਸੀ ਪਤਾ ਕਿ ਟਾਟ ਤੇ ਬਹਿਣਾ ਵਾਲੇ ਜਿਹੜੇ ਨੇ ਨਾ ਵੱਡੀਆਂ ਵੱਡੀਆਂ ਮਸਨਦਾਂ ਜਿਹੜੀਆਂ ਨੇ ਉਲਟਾ ਦਿੰਦੇ ਨੇ। ਹੁਣ ਜੀ ਗੱਲਬਾਤ ਸ਼ੁਰੂ ਹੋਈ। ਜੇਪਾਲ ਉਹੀ ਆਪਣੀ ਮਕਾਰੀ ਤੇ ਆ ਗਿਆ। ਹਿੰਦੂ ਹੋਏ ਤਾਂ ਮਕਾਰ ਨਾ ਹੋਏ, ਚਾਲਬਾਜ਼ ਨਾ ਹੋਏ, ਰੋਏ ਪਿੱਟੇ ਨਾ ਹੋ ਹੀ ਨਹੀਂ ਸਕਦਾ। ਉਸ ਤੋਂ ਬਾਅਦ ਜੀ ਜੇਪਾਲ ਦੇ ਵਿੱਚ ਇੱਕ ਮੁਕਾਲਮਾ ਆਇਆ ਬੜਾ ਤਰੀਖੀ, ਉਹਦੇ ਕੁਝ ਸ਼ਵਾਹਦ ਮਿਲਦੇ ਨੇ, ਉਹ ਤੁਹਾਡੀ ਖਿਦਮਤ ਦੇ ਵਿੱਚ ਰੱਖਣੇ ਆ। ਸੁਲਤਾਨ ਕਹਿੰਦਾ ਅਸੀਂ ਮੁਸਲਮਾਨ ਜੰਗ ਦੇ ਹੱਕ 'ਚ ਨਹੀਂ, ਲੇਕਿਨ ਜਦੋਂ ਕੋਈ ਸਾਡੇ ਉੱਤੇ ਜਿਹੜਾ ਲਸ਼ਕਰਕਸ਼ੀ ਕਰੇ ਨਾ ਸਾਨੂੰ ਗੁੱਸਾ ਆਉਂਦਾ ਹੈ। ਜਦੋਂ ਸਾਨੂੰ ਗੁੱਸਾ ਆਉਂਦਾ ਹੈ ਫਿਰ ਸਾਡਾ ਮਕਸਦ ਸਿਰਫ ਔਰ ਸਿਰਫ ਜਹਾਦ ਹੁੰਦਾ, ਅੱਲਾ ਦੀ ਰਾਹ ਦੇ ਵਿੱਚ ਲੜਨਾ। ਜਦੋਂ ਤੱਕ ਲੜਨਾ ਜਦੋਂ ਤੱਕ ਅਸੀਂ ਆਪ ਨਾ ਫਨਾ ਹੋ ਜਾਈਏ ਜਾਂ ਸਾਡਾ ਦੁਸ਼ਮਣ ਨਾ ਫਨਾ ਹੋ ਜਾਏ। ਕਿ ਤੈਨੂੰ ਸਾਡੀ ਤਾਰੀਖ ਦਾ ਨਹੀਂ ਪਤਾ, ਉਹ ਤੈਨੂੰ ਇਹ ਨਹੀਂ ਪਤਾ ਕਿ ਮੁਹੰਮਦ ਬਿਨ ਕਾਸਿਮ ਜਿਹੜਾ ਥੋੜੇ ਜਿਹੇ ਬੰਦੇ ਲੈ ਕੇ ਆਇਆ ਸੀ ਤਾਂ ਮੁਲਤਾਨ ਜਾ ਕੇ ਬਹਿ ਗਿਆ, ਤੂੰ ਉੱਤੇ ਵੀ ਪੰਗਾ ਕਰ ਲਿਆ। ਉਹਨੇ ਕਿਹਾ ਜੇਪਾਲ ਨੇ ਸੁਲਤਾਨ ਹੋ ਗਈ ਹੈ ਗਲਤੀ। ਹੈ ਗਲਤੀ? ਮੈਂ ਕਿਹਾ ਮੈਨੂੰ ਤੁਹਾਡੇ ਨਾਲ ਗਿਲਾ, ਤੁਸੀਂ ਬਿਲਾ ਵਜ੍ਹਾ ਮੇਰੇ ਉੱਤੇ ਜਿਹੜਾ ਨਾ ਫੌਜ ਲੈ ਕੇ ਚੜਾਈ ਕੀਤੀ ਹੈ। ਸੁਲਤਾਨ ਕਹਿੰਦਾ ਫਿਰ ਕਹਿੰਦਾ ਗਲਤੀ ਹੋ ਗਈ। ਸੁਲਤਾਨ ਕਹਿੰਦਾ ਕਦੀ ਮੇਰੇ ਲਸ਼ਕਰ ਦੇ ਵਿੱਚ ਕੋਈ ਐਸੀ ਜਾਂ ਮੇਰੇ ਜਿਹੜੇ ਸਰਹੱਦੀ ਫੌਜੀ ਨੇ ਉਹਨਾਂ ਨੇ ਕੋਈ ਐਸੀ ਹਰਕਤ ਕੀਤੀ ਹੋਏ ਜਿਹਦੀ ਵਜ੍ਹਾ ਤੋਂ ਤੁਹਾਡੀ ਦਿਲਾਜ਼ਾਰੀ ਹੋਈ ਹੋਏ, ਦੱਸ ਮੈਨੂੰ, ਅਸੀਂ ਕਦੀ ਸਰਹੱਦਾਂ ਦੀ ਖਿਲਾਫਵਰਜੀ ਕੀਤੀ ਹੋਏ? ਜੇਪਾਲ ਕਹਿੰਦਾ ਨਹੀਂ। ਫਿਰ ਸੁਲਤਾਨ ਕਹਿੰਦਾ ਮੇਰੀ ਫੌਜ ਦੇ ਲੋਕਾਂ ਨੇ ਕਦੀ ਤੇਰੇ ਇਲਾਕੇ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਜਾਂ ਵੈਸੇ ਆਪਣੇ ਆਮਾ ਦੀ ਸੂਰਤ ਹਾਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋਏ? ਜੇਪਾਲ ਕਹਿੰਦਾ ਨਹੀਂ। ਸੁਲਤਾਨ ਫਿਰ ਕਹਿੰਦਾ ਫਿਰ ਤੁਸੀਂ ਇਹ ਸ਼ੋਰਿਸ਼ ਕਿਉਂ ਕੀਤੀ? ਜੇਪਾਲ ਕਹਿੰਦਾ ਗਲਤੀ ਹੋ ਗਈ। ਸੁਲਤਾਨ ਨੇ ਕਿਹਾ ਕਿ ਹੁਣ ਦੱਸੋ ਕੀ ਚਾਹੁੰਦੇ? ਜੇਪਾਲ ਕਹਿੰਦਾ ਤੁਹਾਡੀਆਂ ਗਲਤੀਆਂ ਮਾਫ ਕਰੋ, ਸਾਡੇ ਨਾਲ ਸੁਲ੍ਹਾ ਕਰੋ, ਰਲ ਮਿਲ ਕੇ ਰਹੀਏ। ਸੁਲਤਾਨ ਕਹਿੰਦਾ ਉਹ ਤੇ ਅਸੀਂ ਪਹਿਲੇ ਵੀ ਰਹਿਣ ਡਏ ਸੀ, ਹੁਣ ਕੋਈ ਅਨੋਖਾ ਮਾਮਾ ਸਾਡੇ ਨਾਲ ਰਲ ਮਿਲ ਕੇ ਰਹਿਣਾ, ਇਹ ਮਾਮਾ ਵਿੱਚ ਮੈਂ ਆਪਣਾ ਪਾਇਆ। ਹੁਣ ਸੁਲਤਾਨ ਕਹਿੰਦਾ ਸੁਲ੍ਹਾ ਦੀ ਇੱਕੋ ਹੀ ਕੋਸ਼ਿਸ਼ ਹੈ, ਜਾਂ ਮੁਸਲਮਾਨ ਹੋ ਜਾ ਜਾਂ ਜਜ਼ੀਆ ਦੇ। ਜੰਗ ਤੂੰ ਸ਼ੁਰੂ ਕੀਤੀ, ਆਵਾਨੇ ਜੰਗ ਵੀ ਤੂੰ ਦੇ, ਸੁਲ੍ਹਾ ਵਾਸਤੇ ਤੂੰ ਆਇਆ, ਤੇਰੀਆਂ ਸ਼ਰਤਾਂ ਕੋਈ ਨਹੀਂ, ਸ਼ਰਤਾਂ ਸਾਡੀਆਂ, ਡਿਮਾਂਡਾਂ ਸਾਡੀਆਂ, ਸਾਰਾ ਕੁਝ ਸਾਡਾ। ਲਸ਼ਕਰਕਸ਼ੀ ਤੂੰ ਕੀਤੀ ਹੈ, ਸਾਡੇ ਤੇ ਅਸੀਂ ਨਹੀਂ ਕੀਤੀ। ਜੇਪਾਲ ਬੜਾ ਛਛੋਪੰਜ ਹੋ ਜਾਂਦਾ ਹੈ, ਕਹਿੰਦਾ ਸੁਲਤਾਨੇ ਮਜ਼ਲੂਮ ਸ਼ਰਤਾਂ ਇੰਜ ਦੀਆਂ ਹੋਣ ਕਿ ਮੇਰਾ ਵਕਾਰ ਮਜਰੂ ਨਾ ਜਾਓ। ਸਾਲਿਆ 35,000 ਬੰਦਾ ਤੂੰ ਜੰਗ 'ਚ ਮਲਵਾ ਲਿਆ, ਹਜੇ ਤੂੰ ਸੁਲਤਾਨ ਨੂੰ ਕਹਿਣ ਡਿਆ ਕਿ ਸਾਡਾ ਵਕਾਰ ਮਜਰੂ ਨਾ ਹੋਏ। ਸੁਲਤਾਨ ਕਹਿੰਦਾ ਸੁਲ੍ਹਾ ਇਸ ਗੱਲ ਤੇ ਹੁੰਦੀ ਹੈ। ਸੁਲਤਾਨ ਕਹਿੰਦਾ ਸੁਲ੍ਹਾ ਇਸ ਗੱਲ ਤੇ ਹੁੰਦੀ ਹੈ ਜਦੋਂ ਦੋਨਾਂ ਫਰੀਕਾਂ ਦੇ ਵਿੱਚੋਂ ਇੱਕ ਫਰੀਕ ਦੱਬ ਜਾਏ ਤੇ ਇੱਕ ਗਲਬ ਆ ਜਾਏ। ਅਗਰ ਦੋਨਾਂ 'ਚੋਂ ਕੋਈ ਵੀ ਦੱਬਣ ਵਾਸਤੇ ਤਿਆਰ ਨਾ ਹੋਏ ਉਹ ਸੁਲ੍ਹਾ ਨਹੀਂ ਹੁੰਦੀ। ਜੇਪਾਲ ਕਹਿੰਦਾ ਠੀਕ ਹਜ਼ੂਰ। ਫਿਰ ਸੁਲਤਾਨ ਕਹਿੰਦਾ ਭਾਈ ਇਹ ਜੰਗ ਕੀਤੀ ਤੂੰ, ਲਸ਼ਕਰ ਲੈ ਕੇ ਤੂੰ ਆਇਆ, ਸਾਡਾ ਨੁਕਸਾਨ ਵੀ ਕੀਤਾ ਤੂੰ, ਇਸ ਲਈ ਜਿਹੜਾ ਕਾਨੂੰਨ ਹੈ ਮੈਦਾਨ ਦਾ ਉਹ ਇਹ ਵੇ ਕਿ ਜਿਹੜਾ ਹਮਲਾ ਕਰਨ ਆਉਂਦਾ ਹੈ ਹਮੇਸ਼ਾ ਜੰਗ ਦਾ ਖਰਚਾ ਉਹ ਦਿੰਦਾ ਹੈ। ਹੁਣ ਤੁਸੀਂ ਸਾਡੇ ਤੇ ਲਸ਼ਕਰਕਸ਼ੀ ਕੀਤੀ, ਹੁਣ ਤੁਸੀਂ ਸੁਲ੍ਹਾ ਕਰਦੇ, ਜੰਗ ਦਾ ਖਰਚਾ ਵੀ ਤੁਹਾਨੂੰ ਦੇਣਾ ਪੈਣਾ। ਜੇਪਾਲ ਬੜਾ ਘਸੁੰਨਾ ਜਿਹਾ ਬਣ ਕੇ ਕਹਿੰਦਾ ਸੁਲਤਾਨ ਕਿੰਨਾ ਕੁ ਖਰਚਾ ਹੈ? ਫਿਰ ਸੁਲਤਾਨ ਕਹਿੰਦਾ ਅਖਰਾਜਾਤ ਇਹ ਵੀ ਦੇਣਾ ਪੈਣੇ ਜੰਗ ਦੇ, ਉਸ ਤੋਂ ਬਾਅਦ ਸਾਲਾਨਾ ਖਰਾਜ ਵੀ ਦੇਣਾ ਪੈਣਾ। ਨਾਲ ਹੀ ਜਿਹੜਾ ਜੇਪਾਲ ਜਿਹੜਾ ਉਹਦੇ ਕੰਨਾਂ ਦੀਆਂ ਟੱਲੀਆਂ ਖੜਕਦੀਆਂ ਗੱਲ ਸੁਣ ਕੇ ਕਿ ਸਾਲਾਨਾ ਖਰਾਜ ਦੇਣਾ ਪੈਣਾ। ਉਹਨੇ ਕਿਹਾ ਸੁਲਤਾਨ ਇਹਦਾ ਮਤਲਬ ਇਹ ਹੋਵੇ ਕਿ ਤੁਸੀਂ ਹਾਕਮ ਹੋ ਤੇ ਅਸੀਂ ਮਹਿਕੂਮ ਹਾਂ। ਸੁਲਤਾਨ ਕਹਿੰਦੇ ਬੇਸ਼ੱਕ।
ਜੇਪਾਲ ਕਹਿੰਦਾ ਮੈਂ ਜ਼ਿਲਤ ਕਬੂਲ ਨਹੀਂ ਕਰਾਂਗਾ। ਕਹਿੰਦਾ ਕਿਉਂ ਜੀ? ਲਸ਼ਕਰ ਕਸ਼ੀ ਵੀ ਤੂੰ ਕਰੇ ਤੇ ਹੁਣ ਜ਼ਿਲਤ ਕੁਛ ਨਾ ਕੁਛ ਤਾਂ ਕਬੂਲ ਕਰਨਾ, ਇਸ ਤਰ੍ਹਾਂ ਤੇ ਕੰਮ ਨਹੀਂ ਨਾ ਚੱਲਣਾ। ਫਿਰ ਜੇਪਾਲ ਕਹਿੰਦਾ ਸਾਡੇ ਵਿੱਚ ਜਿਹੜਾ ਹੈ ਨਾ ਇੱਕ ਕਾਨੂੰਨ ਹੈ, ਕਹਿੰਦਾ ਜਦੋਂ ਸਾਡੇ 'ਚ ਮਾਯੂਸੀ ਫੈਲ ਜਾਏ, ਅਸੀਂ ਜੰਗ ਹਾਰ ਜਾਈਏ, ਅਸੀਂ ਦੁਸ਼ਮਣ ਦੀ ਗੱਲ ਮੰਨ ਲਈਏ, ਤੇ ਫਿਰ ਸਾਡੇ 'ਚ ਕਾਨੂੰਨ ਹੈ ਕਿ ਅਸੀਂ ਆਪਣੇ ਘੋੜੇ, ਹਾਥੀ, ਔਲਾਦ, ਧੀਆਂ ਪੁੱਤਰ, ਬੁੱਢੀਆਂ ਉਹਨਾਂ ਨੂੰ ਵੀ ਸਾੜ ਦਿੰਦੇ ਹਾਂ ਤੇ ਆਪ ਵੀ ਅਸੀਂ ਸੜ ਜਾਂਦੇ ਹਾਂ। ਲਿਹਾਜ਼ਾ ਸਾਡੇ ਤੇ ਥੋੜਾ ਜਿਹਾ ਰਹਿਮ ਖਾਓ, ਵੀ ਸ਼ਰਤਾਂ ਘੱਟ ਕਰੋ, ਨਹੀਂ ਤੇ ਮੈਂ ਤੇ ਮਾਰੀ ਜਾਣਾ। ਸੁਲਤਾਨ ਜਿਹੜਾ ਹੈ, ਸੁਲਤਾਨ ਸਬਕਤਗੀਨ ਦੇ ਬੜੇ ਵਾਕਿਆਤ ਤੁਸੀਂ ਸੁਣੇ ਹੋਣੇ ਨੇ ਜੀ, ਹਿਰਨੀ ਦਾ ਵਾਕਿਆ, ਫਲਾਣਾ ਵਾਕਿਆ, ਦਰੁੰਜੀ ਮੰਗਤੇ ਦਾ ਵਾਕਿਆ, ਚੋਰ ਦਾ ਵਾਕਿਆ। ਕੀ ਸੀ? ਰਹਿਮ ਦਿਲ ਇਨਸਾਨ ਸੀ, ਜ਼ਾਲਮ ਹੁਕਮਰਾਨ ਨਹੀਂ ਸੀ ਹੈ ਸੁਲਤਾਨ ਸਬਕਤਗੀਨ। ਉਹਨੇ ਕਿਹਾ ਜੀ ਇਹ ਦੂਸਰੀ ਸ਼ਰਤ ਜਿਹੜੀ ਹੈ ਨਾ ਇਹ ਵਿੱਚੋਂ ਖਤਮ ਕਰ ਦਾਂਗਾ। ਕਿਹੜੀ? ਉਹਨੇ ਕਿਹਾ ਜੀ ਅਸੀਂ ਤੁਹਾਨੂੰ ਖੁਰਾਕ ਦਾਂਗੇ, ਜੰਗ ਦਾ ਖਰਚਾ ਦੇ ਦਿੰਦੇ ਹਾਂ, ਖਰਾਜ ਅਸੀਂ ਨਹੀਂ ਦੇ ਸਕਦੇ, ਸਾਨੂੰ ਖੁਰਾਕ ਦੇਣਾ ਪਿਆ, ਅਸੀਂ ਲਾਹੌਰ ਜਾਣ ਤੋਂ ਪਹਿਲੇ ਭਾਮੜ ਬਾਲ ਕੇ ਆਪੇ ਹੀ ਲੂਸ ਜਾਣਾ, ਲੂ ਲੈਣਾ ਸੀ ਆਪਣੇ ਆਪ। ਸੁਲਤਾਨ ਨੇ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਦੂਸਰੀ ਸ਼ਰਤ ਤੋਂ ਜਿਹੜਾ ਇਹਨਾਂ ਦਸਤਬਰਦਾਰ ਹੁੰਨਾ, ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਤੋਂ ਕੋਈ ਸੜ ਕੇ ਮਰ ਜਾਏ। ਕੱਲ ਨੂੰ ਮੇਰਾ ਰੱਬ ਮੇਰੇ ਕੋਲੋਂ ਪੁੱਛੇ। ਜੇਪਾਲ ਮੁਨਾਫਿਕ ਆਦਮੀ ਸੀ, ਸ਼ਾਤਰ ਆਦਮੀ ਸੀ। ਲੋ ਜੀ ਸੁਲ੍ਹਾ ਸਫਾਈ ਦੀ ਗੱਲ ਹੋਈ, ਸੁਲ੍ਹਾ ਹੋਈ। ਕਈ ਲੱਖ ਦਿਨਾਰ ਜਿਹੜੇ ਨੇ ਸੋਨੇ ਦੇ ਸਿੱਕੇ ਮੁਸਲਮਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ। ਉਸ ਤੋਂ ਇਲਾਵਾ ਅਨਾਜ, ਹਾਥੀ ਉਹ ਲੈਦਾ ਸਨ। ਇਹ ਪਹਿਲੀ ਜੰਗ ਦੀ ਗੱਲ ਹੋ ਰਹੀ, ਦੂਜੀ ਦੀ ਨਹੀਂ। ਦੂਜੀ 'ਚ ਅਜੇ ਸੀ ਬਣਨਾ ਹੈ, ਪਹਿਲੀ ਜੰਗ ਹੈ ਲੰਬਗਾਨ ਦੀ। ਹੁਣ ਜੀ ਸੁਲਤਾਨ ਨੇ ਇਹ ਕੀਤਾ, ਸੁਲਤਾਨ ਨੇ ਕਿਹਾ ਕਿ ਗਰੰਟੀ ਦੇ ਤੌਰ ਤੇ ਤੇਰੇ ਕੋਈ 50 ਜਾਂ 100 ਬੰਦਾ ਉਹ ਮੇਰੇ ਕੋਲ ਰਹੇਗਾ। ਜੇਪਾਲ ਕਹਿੰਦਾ ਮਹਾਬਲੀ ਥੋੜੇ ਬੰਦੇ ਘੱਟ ਕਰੋ, ਵੀ ਘੱਟ ਕਰਕੇ 50 ਤੇ ਆ ਗਏ। 50 ਬੰਦੇ ਜਿਹੜੇ ਨੇ ਹਿੰਦੂਆਂ ਦੇ ਮੁਸਲਮਾਨਾਂ ਕੋਲ ਸਨ। ਸੁਲਤਾਨ ਨੇ ਕਿਹਾ ਸਾਡੇ ਕੋਲ ਮਹਿਮਾਨ ਬਣ ਕੇ ਰਹਿਣਗੇ। ਉਸ ਤੋਂ ਇਲਾਵਾ ਸੁਲਤਾਨ ਨੇ ਆਪਣੇ ਕੁਝ ਲੋਕਾਂ ਨੂੰ 50 ਦਾ ਲਸ਼ਕਰ ਉਹਨਾਂ ਨੂੰ ਜ਼ਰੇ ਤਵਾਨ ਲੈ ਕੇ ਵਾਪਸ ਆਉਣ ਵਾਸਤੇ ਜੇਪਾਲ ਨੂੰ ਦਿੱਤਾ, ਕਿਉਂਕਿ ਜਦੋਂ ਗੱਲਬਾਤ ਹੋ ਰਹੀ ਸੀ ਉੱਥੇ ਗੱਲ ਹੋਈ ਕਿ ਇੱਥੇ ਸਾਡੇ ਕੋਲ ਇੰਨਾ ਮਾਲੂਮ ਤਾਂ ਨਹੀਂ ਹੈ, ਲੁੱਟੇ ਪੁੱਟੇ ਗਏ ਆ, ਲਿਹਾਜ਼ਾ ਆਪਣੇ ਬੰਦੇ ਭੇਜੋ। ਉੱਥੇ ਲਾਹੌਰੋਂ ਅਸੀਂ ਉਹਨਾਂ ਨੂੰ ਪੂਰੇ ਇਹਤਮਾਮ ਦੇ ਨਾਲ ਜਿਹੜਾ ਵੇ ਅਸੀਂ ਭੇਜਾਂਗੇ, ਤੇ ਹਿੰਦੁਸਤਾਨ ਦੀਆਂ ਸਰਹੱਦਾਂ ਦੇ ਵਿੱਚ ਅਗਰ ਉਹਨਾਂ ਨਾਲ ਕੋਈ ਬੁਰਾ ਹੁੰਦਾ ਹੈ ਤੇ ਉਹਦਾ ਕਸੂਰਵਾਰ ਜੇਪਾਲ ਹੋਏਗਾ। ਜਦੋਂ ਤੁਹਾਡੇ ਬੰਦੇ ਆ ਜਾਣ ਤੁਸੀਂ ਸਾਡੇ ਬੰਦੇ ਸਾਡੇ ਕੋਲ ਭੇਜ ਦੇਣਾ। ਇਹ ਮਾਮਲਾਤ ਸਨ ਜਿਨ੍ਹਾਂ ਦੇ ਉੱਤੇ ਸੁਲ੍ਹਾ ਦੀ ਗੱਲ ਹੋਈ। ਹਿੰਦੂ ਜਿਹੜੇ ਨੇ ਠੰਡ ਨਾਲ ਠਰ ਕੇ ਮਰ ਗਏ। ਜੰਗ ਬਗੈਰ ਨਤੀਜੇ ਤੋਂ ਮੁੱਕੀ 5 ਤੋਂ 6 ਦਿਨਾਂ ਦੇ ਵਿੱਚ। ਲੇਕਿਨ ਅਦਦੀ ਬਰਤਰੀ ਜਿਹੜੀ ਸੀ ਜੇਪਾਲ ਦੀ ਸੀ, ਲੇਕਿਨ ਅਖਲਾਕੀ ਬਰਤਰੀ, ਸ਼ੁਜਾਅਤ ਦਾ ਅਗਰ ਅਸੀਂ ਹਿਸਾਬ ਲਾਈਏ ਕਿ ਕਿਹੜਾ ਬਹੁਤਾ ਬਹਾਦਰ ਸੀ, ਮੁਸਲਮਾਨ ਸਨ। ਆਪਣੀ ਥੋੜੀ ਤਦਾਦ ਦੇ ਬਾਵਜੂਦ ਵੀ ਭਿੜੇ, ਆਪਣੀ ਕਿਸੇ ਤਰ੍ਹਾਂ ਦੀ ਜੰਗੀ ਗਲਤੀ ਨਾ ਕੀਤੀ ਮੈਦਾਨ, ਪਰ ਉਸ ਚੀਜ਼ ਦੇ ਉੱਤੇ ਬਰਾਬਰ ਰਿਸਪੌਂਸ ਕੀਤਾ ਜਿਹਦੇ ਤੇ ਕਰਨਾ ਚਾਹੀਦਾ ਸੀ। ਇਹਦੇ ਨਾਲ ਹੀ ਲਗਮਾਨ ਦੀ ਪਹਿਲੀ ਜੰਗ ਜਿਹੜੀ ਪਹਾੜਾਂ ਵੱਲੋਂ ਮੁਸਲਮਾਨ ਆਏ, ਤੁਰਕ ਮੁਸਲਮਾਨ, ਉਹਨਾਂ ਨੇ ਇਹ ਜੰਗ ਲਗਮਾਨ ਦੇ ਪਹਾੜਾਂ ਦੇ ਵਿੱਚ ਹਿੰਦੁਸਤਾਨ ਦੇ ਲਸ਼ਕਰ ਨਾਲ ਲੜੀ। ਇਸ ਜੰਗ ਨੇ ਹਿੰਦੁਸਤਾਨ ਦੇ ਮੁਸਲਮਾਨਾਂ ਵਾਸਤੇ ਇੱਕ ਨਵੀਂ ਜਿਹੜੀ ਹੈ ਜਹਤ ਰੱਖੀ। ਇਹ ਉਹ ਹਿੰਦੁਸਤਾਨ ਦੇ ਮੁਸਲਮਾਨ ਨੇ ਜਿਹੜੇ ਮੁਲਤਾਨ ਤੱਕ ਆਏ ਸਨ, ਤੇ ਕੁਛ ਲੋਕ ਤਬਲੀਗ ਵਾਸਤੇ ਲਾਹੌਰ ਵੀ ਆਉਂਦੇ ਸਨ, ਤੇ ਗਾਂ ਇੱਧਰ ਉੱਧਰ ਵੀ ਸਗਾਲੇ ਵੀ ਤੁਰੇ ਫਿਰਦੇ ਹੁੰਦੇ ਸੀ। ਖਨੂਜ, ਕਾਲਨ ਚੱਡ ਦੇ ਵਿੱਚ ਨਿਸਤਰ 'ਚ ਵੀ ਤੁਰੇ ਫਿਰਦੇ ਸਨ। ਉਹਨਾਂ ਵਾਸਤੇ ਇੱਕ ਬੜੀ ਵੱਡੀ ਉਮੀਦ ਬਣੀ। ਅਗਲੀ ਜੰਗ ਉਹਦੇ ਤੇ ਗੱਲ ਕਰਾਂਗੇ। ਆਪਣਾ ਖਿਆਲ ਰੱਖਣਾ। ਰੱਬ ਰਾਖਾ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ, ਬੜੀ ਮਿਹਰਬਾਨੀ।